ਸਾਰਾ ਦਿਨ ਸਵੇਰ ਤੋਂ ਕੁੱਟ ਕਟਾਪੇ, ਲੜਾਈ ਝਗੜੇ, ਗੁੰਡਾਗਰਦੀ, ਜਿਹੜਾ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ ਵੀ ਯੂਪੀ ਬਿਹਾਰ ਦੇ ਵਿੱਚ ਇਦਾਂ ਚੱਲਦਾ ਵੋਟਾਂ ਵਾਲੇ ਦਿਨ, ਉਹ ਸਾਰਾ ਕੁਝ ਪੰਜਾਬ ਵਿੱਚ ਆ ਗਿਆ। ਕੌਣ ਲੈ ਕੇ ਆਇਆ? ਬੀਜੇਪੀ ਤੇ ਆਮ ਆਦਮੀ ਪਾਰਟੀ। ਮੈਂ ਇਹ ਗੱਲ ਦੇਖੀ ਆ ਕਿ ਸਾਡੇ ਸਿੱਖ ਸਮਾਜ ਦੇ ਵਿੱਚ ਦਿਨੋਂ ਦਿਨ ਚੌਧਰ ਦਾ ਬੁਖਾਰ ਹੁਣ ਜ਼ੋਰ ਪਾ ਰਿਹਾ। ਚਾਹੇ ਸ਼ਮਸ਼ਾਨ ਘਾਟ ਦੀ ਚੌਧਰ ਮਿਲਦੀ ਹੋਵੇ, ਉਹ ਵੀ ਲੈ ਲੈਣੀ ਆ ਵੀ ਸ਼ਮਸ਼ਾਨ ਘਾਟ ਕਮੇਟੀ ਦੇ ਪ੍ਰਧਾਨ। ਇੱਕ ਵੇਲਾ ਸੀਗਾ ਜਦੋਂ ਅਸੀਂ ਨਵਾਬੀਆਂ ਨੂੰ ਠੋਕਰਾਂ ਮਾਰਦੇ ਸੀ ਤੇ ਘੋੜਿਆਂ ਦੀ ਲਿੱਤ ਚੱਕਣ ਵਾਲੇ ਨੂੰ ਨਵਾਬੀ ਦੇ ਕੇ ਡੰਗ ਸਾਰਿਆ ਵੀ ਚਲੋ ਯਾਰ ਇਹਨੂੰ ਦੇ। ਤੇ ਅੱਜ ਜਿੰਨਾ ਹਲਕਾ ਕਿਰਦਾਰ ਇਸ ਮਸਲੇ ਤੇ ਆ, ਤੇ ਇਸ ਗੰਦ ਪਿੰਡ ਦੇ ਬਾਰੇ ਸਾਡੇ ਭਾਈ ਸਾਨੂੰ ਮੱਤਾਂ ਦਿੰਦੇ ਨੇ ਕਿ ਜੀ ਜੇਕਰ ਆਪਾਂ ਚੋਣ ਨਾ ਲੜੀ ਫਿਰ ਮਾੜੇ ਬੰਦੇ ਆ ਜਾਣਗੇ। ਤੇ ਇਹਦੇ ਵਿੱਚ ਦੱਸੋ ਚੰਗਾ ਬੰਦਾ ਜਿੱਤ ਕਿਵੇਂ ਸਕਦਾ? ਰਾਜ ਭਾਗ ਜਿਹੜੀ ਮਰਜ਼ੀ ਪਾਰਟੀ ਦਾ ਆਈ ਜਾਵੇ ਕੇਂਦਰ ਤੇ ਪੰਜਾਬ ਚ, ਮਜੀਠੇ ਹਲਕੇ ਵਿੱਚ ਤਾਂ ਮਜੀਠੀਆਂ ਦਾ ਪਰਿਵਾਰ ਆ ਜਿਹੜਾ ਉਹਦੀ ਚੱਲਣੀ ਆ। ਜਿਵੇਂ ਬਾਦਲ ਪਰਿਵਾਰ ਬਾਰੇ ਗਾਣੇ ਆਉਣ ਵਾਲੇ ਕਹਿੰਦੇ ਆ ਬਈ ਬਾਦਲਾਂ ਦਾ ਗੜ ਲੰਬੀ ਠਾਣਾ, ਏਦਾਂ ਗਾਣਾ ਜਾਂ ਕਿਸੇ ਨੇ ਗਾਇਆ। ਬੇਅੰਤੇ ਬੁੱਚੜ ਦਾ ਪੋਤਾ ਰਵਨੀਤ ਬਿੱਟੂ, ਉਹਨੇ ਧੂਰੀ ਸੰਗਰੂਰ ਇਸ ਬਿਲਟ ਦੇ ਵਿੱਚ ਕਾਫੀ ਜ਼ਿਆਦਾ ਆਪਦੀ ਹਾਜ਼ਰੀ ਲਵਾਉਣੀ ਚਾਹੀ। ਅਗਲਾ ਕਹਿੰਦਾ ਮੈਂ ਕੱਲ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਹਾਂ ਤੇ ਮੈਂ ਪੰਜਾਬ ਜਾਵਾਂ ਤੇ ਉੱਥੇ ਜਾ ਕੇ ਰੌਣਕਾਂ ਲਾਵਾਂ। ਪਰ ਭਗਵੰਤ ਮਾਨ ਦੇ ਸ਼ਸ਼ਕੇਰੇ ਹੋਏ ਪੁਲਿਸ ਵਾਲਿਆਂ ਨੂੰ ਇਹ ਸੀ ਵੀ ਇੱਕ ਤਾਂ ਸਾਡੇ ਬੰਦਿਆਂ ਨੂੰ ਜਿਤਾਉਣਾ ਹਰ ਹੀਲੇ। ਪੁਲਿਸ ਨੇ ਕੱਲ ਜਾਣੀ ਕਿ ਪੂਰੀ ਹਰ ਸਾਰੇ ਪੰਜਾਬ 'ਚ ਸ਼ਰੇਆਮ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ, ਹਮੇਤੀਆਂ ਦੀ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਦਾ ਪੱਖ ਪੂਰਿਆ, ਧੱਕੇ ਨਾਲ ਹੀ, ਧੜੱਲੇ ਨਾਲ ਹੀ ਪੂਰਿਆ। ਇਹਦੇ ਬਾਵਜੂਦ ਰਵਨੀਤ ਬਿੱਟੂ ਨੇ ਜੋ ਮਾਹੌਲ ਸਿਰਜਿਆ, ਉਹਦੇ ਕਰਕੇ ਸਾਰਾ ਦਿਨ ਉਹਦੀਆਂ ਵੀਡੀਓਜ਼, ਕਦੇ ਉਹ ਥਾਪੀ ਜੀ ਮਾਰ ਕੇ ਪੁਲਿਸ ਵਾਲਿਆਂ ਨੂੰ ਭੱਜਦਾ, ਕਦੇ ਮੈਂ ਜਾਣਾ, ਮੈਂ ਅੰਦਰ ਵੜ ਦੂੰ। ਉਸ ਗੱਲ ਦੇ ਵਿੱਚ ਇੱਕ ਬੜਾ ਟਕਰਾਅ ਵਾਲਾ ਪੁਲਿਸ ਵਾਲਿਆਂ ਨਾਲ ਉਹਦਾ ਸੀਨ ਬਣ ਗਿਆ। ਉਹ ਸਾਰਾ ਦਿਨ ਤਾਂ ਕੱਲ ਤਾਂ ਚਰਚਾ 'ਚ ਰਿਹਾ। ਜਿੰਨੇ YouTube ਚੈਨਲਾਂ ਵਾਲੇ ਨੇ ਉਹਨਾਂ ਨੇ ਵੀ ਉਹਦੇ ਤੇ ਚਰਚਾ ਕੀਤੀ, ਅੱਜ ਉਹ ਅਖਬਾਰਾਂ 'ਚ ਵੀ ਆ ਤੇ ਹੁਣ ਤੱਕ ਸਰਕਾਰੀ ਤੌਰ ਤੇ ਵੀ ਉਸ ਘਟਨਾ ਦਾ ਜ਼ਿਕਰ ਹੋ ਰਿਹਾ। ਕੁੱਲ ਮਿਲਾ ਕੇ ਰਵਨੀਤ ਬਿੱਟੂ ਨੇ ਪੁਲਿਸ ਵਾਲਿਆਂ ਨਾਲ ਜਦੋਂ ਟਕਰਾਅ ਕੀਤਾ, ਉੱਥੇ ਕੁਝ ਇਹੋ ਜਿਹੀਆਂ ਫੋਟੋਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਇਸ ਟਾਈਮ ਚੱਲ ਰਹੀਆਂ, ਇੱਕ ਦੇ ਜਿਵੇਂ ਘਸੁੰਨ ਮਾਰ ਰਿਹਾ ਹੋਵੇ ਪੁਲਿਸ ਮੁਲਾਜ਼ਮ ਦੇ, ਉਹ ਇਹਨੂੰ ਦੇਖ ਕੇ ਹਰੇਕ ਦਾ ਚਲੋ ਆਪੋ ਆਪਣਾ ਵਿਚਾਰ ਆ। ਪਰ ਮੇਰੇ ਮਨ 'ਚ ਇਹ ਆਇਆ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਜਦੋਂ ਕਰੋਨਾ ਵੇਲੇ ਨਿਹੰਗ ਸਿੰਘਾਂ ਨਾਲ ਮੰਡੀ 'ਚ ਟਕਰਾਅ ਹੋ ਗਿਆ ਤੇ ਉੱਥੇ ਫੁੱਟ ਜਿਹਾ ਵੱਢ ਸਿੱਟਿਆ ਪੁਲਿਸ ਵਾਲੇ ਦਾ, ਉਦੋਂ ਸਾਰੀ ਪੁਲਿਸ ਖੜੀ ਹੋ ਗਈ ਕਿ ਮੈਂ ਹਾਂ ਹਰਜੀਤ ਸਿੰਘ। ਉਹਦਾ ਨਾਮ ਹਰਜੀਤ ਸਿੰਘ ਸੀ। ਇੱਕ ਪੁਲਿਸ ਮੁਲਾਜ਼ਮ ਨੂੰ ਕਿਹਾ ਜਾਂ ਇੱਕ ਗਰੁੱਪ ਨੂੰ ਕਿਹਾ ਵੀ ਤੁਸੀਂ ਸਾਰੇ ਹੋ, ਜਾਂ ਸਾਰੀ ਪੁਲਿਸ ਨੂੰ ਕਿਹਾ, ਤਾਂ ਇਸ ਮੌਕੇ ਸਾਰੀ ਪੁਲਿਸ ਸੁਸਰੀ ਜੀ ਬਣੀ ਪਈ। ਕਿਉਂ? ਕਿਉਂਕਿ ਕੇਂਦਰ ਵਿੱਚ ਬੀਜੇਪੀ ਦਾ ਰਾਜ ਤੇ ਬੀਜੇਪੀ ਦਾ ਉਹ ਬੰਦਾ, ਅਗਲਿਆਂ ਦੀ ਜੁੱਤੀ ਕਾਇਮ। ਮੈਂ ਅੱਗੇ ਕਈ ਵਾਰ ਇਸੇ ਗੱਲ ਨੂੰ, ਜੁੱਤੀ ਕਾਇਮ ਵਾਲੀ ਨੂੰ, ਇੱਥੇ ਆਪਣੇ ਭਰਾਵਾਂ ਨਾਲ ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV4 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਗਮ ਤੇ ਕੌਂਸਲ ਚੋਣਾਂ, ਨਗਰ ਨਿਗਮ 8 ਨੇ ਪੰਜਾਬ 'ਚ ਤੇ 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤ। ਇਹ ਕੱਲ ਚੋਣਾਂ ਇਲੈਕਸ਼ਨਾਂ ਸੀਗੀਆਂ ਚੋਣ, ਤੇ ਸਾਰਾ ਦਿਨ ਸਵੇਰ ਤੋਂ ਕੁੱਟ ਕਟਾਪੇ, ਲੜਾਈ ਝਗੜੇ, ਗੁੰਡਾਗਰਦੀ, ਜਿਹੜਾ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ ਵੀ ਯੂਪੀ ਬਿਹਾਰ ਦੇ ਵਿੱਚ ਇਦਾਂ ਚੱਲਦਾ ਵੋਟਾਂ ਵਾਲੇ ਦਿਨ, ਉਹ ਸਾਰਾ ਕੁਝ ਪੰਜਾਬ ਵਿੱਚ ਆ ਗਿਆ। ਕੌਣ ਲੈ ਕੇ ਆਇਆ? ਬੀਜੇਪੀ ਤੇ ਆਮ ਆਦਮੀ ਪਾਰਟੀ। ਕਿਉਂਕਿ ਇੱਥੇ ਬੇਸ਼ੱਕ ਬੀਤੇ ਦੌਰ ਵਿੱਚ ਬਾਦਲ ਦਲ, ਜਿਹਨੂੰ ਅਕਾਲੀ ਦਲ ਵੀ ਕਹਿੰਦੇ ਆ, ਤੇ ਕਾਂਗਰਸ,
ਇਹ ਦੋ ਧਿਰਾਂ 'ਚ ਧਿਰ ਨੇ। ਪਰ ਜਿਹੜੇ ਹੁਣ ਨਵੇਂ ਪਲੇਅਰ ਆਏ ਨੇ ਉਹ ਸਾਰਾ ਕੁਝ ਉਹ ਲਿਆ ਰਹੇ ਨੇ ਜਿਹੜਾ ਬਾਕੀ ਭਾਰਤ ਵਿੱਚ ਚੱਲਦਾ। ਹੁਣ ਭਾਰਤ ਦੇ ਨਾਲ ਰਲਾਉਣਾ ਨਾ ਪੰਜਾਬ ਨੂੰ, ਪੰਜਾਬ ਦੀ ਜਿਹੜੀ ਹਰ ਵੱਖਰੀ ਚੀਜ਼ ਆ ਉਹ ਖਤਮ ਕਰਕੇ ਪੰਜਾਬ ਨੂੰ ਵੀ ਬਾਕੀ ਇੰਡੀਆ ਦਾ ਹਿੱਸਾ ਬਣਾਉਣਾ। ਉਹ ਇੰਡੀਆ ਜਿਹਦੇ ਬਾਰੇ ਆਪਣੇ ਸਦਾ ਹੀ ਰਿਹਾ ਜੰਗ ਹਿੰਦ ਪੰਜਾਬ ਦਾ, ਹਿੰਦ ਹੋਰ ਚੀਜ਼ ਆ ਤੇ ਪੰਜਾਬ ਹੋਰ ਚੀਜ਼। ਖੈਰ ਕੱਲ ਰਾਏਕੋਟ, ਸਮਾਣਾ, ਮਜੀਠਾ, ਬਠਿੰਡਾ, ਰਾਜਪੁਰਾ, ਜੈਤੋਂ, ਗਿੱਦੜਬਾਹਾ, ਬਰਨਾਲਾ ਇਹ ਤਾਂ ਉਹ ਥਾਂ ਨੇ ਜਿੱਥੋਂ ਵੱਡੀਆਂ ਘਟਨਾਵਾਂ ਵਾਪਰੀਆਂ। ਤੇ ਕੁੱਟ ਕਟਾਪਾ, ਲੜਾਈ ਝਗੜਾ ਕਾਹਦੇ ਲਈ? ਉਸ ਭਾਰਤੀ ਨਿਜ਼ਾਮ ਦੇ ਵਿੱਚ ਇੱਕ ਜਾਲੀ ਚੌਧਰ ਦੇ ਲਈ ਕਿ ਜੀ ਹਮ ਵੀ ਕੁਛ ਹੈ। ਮੈਂ ਇਹ ਗੱਲ ਦੇਖੀ ਆ ਕਿ ਸਾਡੇ ਸਿੱਖ ਸਮਾਜ ਦੇ ਵਿੱਚ ਦਿਨੋਂ ਦਿਨ ਚੌਧਰ ਦਾ ਬੁਖਾਰ ਹੋਣ ਜ਼ੋਰ ਫੜ ਰਿਹਾ। ਚਾਹੇ ਸ਼ਮਸ਼ਾਨ ਘਾਟ ਦੀ ਚੌਧਰ ਮਿਲਦੀ ਹੋਵੇ ਉਹ ਵੀ ਲੈ ਲੈਣੀ ਆ ਵੀ ਸ਼ਮਸ਼ਾਨ ਘਾਟ ਕਮੇਟੀ ਦੇ ਪ੍ਰਧਾਨ। ਇੱਕ ਵੇਲਾ ਸੀਗਾ ਜਦੋਂ ਅਸੀਂ ਨਵਾਬੀਆਂ ਨੂੰ ਠੋਕਰਾਂ ਮਾਰਦੇ ਸੀ ਤੇ ਘੋੜਿਆਂ ਦੀ ਲਿੱਦ ਚੱਕਣ ਵਾਲੇ ਨੂੰ ਨਵਾਬੀ ਦੇ ਕੇ ਡੰਗ ਸਾਰਿਆ ਵੀ ਚਲੋ ਯਾਰ ਇਹਨੂੰ ਦੇ। ਤੇ ਅੱਜ ਜਿੰਨਾ ਹਲਕਾ ਕਿਰਦਾਰ ਇਸ ਮਸਲੇ ਤੇ ਆ ਤੇ ਇਸ ਗੰਦ ਪਿੱਲ ਦੇ ਬਾਰੇ ਸਾਡੇ ਭਾਈ ਸਾਨੂੰ ਮੱਤਾਂ ਦਿੰਦੇ ਨੇ ਕਿ ਜੀ ਜੇਕਰ ਆਪਾਂ ਚੋਣ ਨਾ ਲੜੀ ਫਿਰ ਮਾੜੇ ਬੰਦੇ ਆ ਜਾਣਗੇ। ਤੇ ਇਹਦੇ ਵਿੱਚ ਦੱਸੋ ਚੰਗਾ ਬੰਦਾ ਜਿੱਤ ਕਿਵੇਂ ਸਕਦਾ? ਬਹੁਤ ਜ਼ਿਆਦਾ ਭੈੜਾ, ਮਾੜਾ, ਘਟੀਆ, ਨੀਚ ਕਿਸਮ ਦਾ ਇਹ ਸਾਰਾ ਸਿਸਟਮ ਹੈ। ਜਿਹੜੇ ਮੁਲਕਾਂ ਦੀਆਂ ਬਾਤਾਂ ਸੁਣਾ ਕੇ ਸਾਡੇ ਭਰਾ ਸਾਨੂੰ ਮਤਾਂ ਦਿੰਦੇ ਆ ਬਾਹਰਲੇ ਮੁਲਕਾਂ 'ਚ, ਉਹ ਭਾਈ ਉੱਥੇ ਲੋਕਤੰਤਰ ਬਹੁਤ ਵਧੀਆ ਤਰੀਕੇ ਨਾਲ, ਡੈਮੋਕ੍ਰੇਸੀ ਵਧੀਆ ਚੱਲਦੀ ਹੋਊਗੀ, ਉੱਥੋਂ ਦੇ ਸਿਸਟਮ ਦੇ ਵਿੱਚ ਕੋਈ ਨੁਕਸ ਨਹੀਂ ਹੋਣਾ ਤੇ ਉੱਥੇ ਇਲੈਕਸ਼ਨ ਜਿਹੜੀ ਆ ਉਹ ਉਸ ਮੌਕੇ ਕੋਈ ਇਸ ਤਰ੍ਹਾਂ ਦੀ ਗੁੰਡਾਗਰਦੀ ਜਾਂ ਬਦਮਾਸ਼ੀ ਨਹੀਂ ਹੁੰਦੀ ਹੋਣੀ, ਨੁਕਸ ਨਹੀਂ ਹੋਣੇ। ਇਸ ਮੁਲਕ ਦੇ ਵਿੱਚ ਤਾਂ ਜਿਹਦੀ ਡਾਂਗ ਆ ਉਹਦੀ ਮੱਝ। ਖੈਰ ਬੀਤੇ ਦੌਰ ਵਿੱਚ ਜਿਹੜੇ ਧੱਕੇਸ਼ਾਹੀਆਂ ਕਰਦੇ ਰਹੇ ਉਹਨਾਂ ਨੂੰ ਸਵਾ ਸ਼ੇਰ ਟੱਕਰਨੇ ਸੀਗੇ, ਉਹ ਟੱਕਰੇ। ਮਜੀਠੇ ਹਲਕੇ ਵਿੱਚ ਬਿਕਰਮਜੀਤ ਸਿੰਘ ਮਜੀਠੀਏ ਦੀ ਉਹਦੇ ਆਪ ਦੇ ਚੇਲੇ ਤਲਵੀਰ ਸਿੰਘ ਗਿੱਲ ਦੇ ਟੋਲੇ ਨਾਲ ਜਿਹੜੀ ਟਕਰਾਅ ਵਾਲੀ ਗੱਲ ਸੀ ਉਹ ਤੇ ਸਾਰਿਆਂ ਨੂੰ ਹੀ ਪਤਾ ਸੀਗਾ ਵੀ ਇੱਥੇ ਭਚਿੱਕੜ ਪੈਣਾ। ਤੇ ਭਗਵੰਤ ਮਾਨ ਤਲਵੀਰ ਗਿੱਲ ਨੂੰ ਥਾਪੜਾ ਦੇ ਕੇ ਇਹ ਦਿਖਾਉਣਾ ਚਾਹੁੰਦਾ ਕਿ ਬਿਕਰਮਜੀਤ ਮਜੀਠੀਏ ਦੀ ਜਾਂ ਮਜੀਠੇ ਹਲਕੇ ਦੇ ਵਿੱਚ ਇਸ ਟੱਬਰ ਦੀ ਹੁਣ ਪਹਿਲਾਂ ਵਾਲੀ ਗੱਲ ਨਹੀਂ। ਪਹਿਲਾਂ ਵਾਲੀ ਗੱਲ ਕੀ ਆ? ਇਸ ਇਲਾਕੇ ਦੇ ਵਿੱਚ ਇਹ ਗੱਲ ਪੱਕੀ ਸਥਾਪਿਤ ਹੋਈ ਆ ਵੀ ਰਾਜ ਭਾਗ ਜਿਹੜੀ ਮਰਜ਼ੀ ਪਾਰਟੀ ਦਾ ਆਈ ਜਾਵੇ ਕੇਂਦਰ 'ਚ ਤੇ ਪੰਜਾਬ 'ਚ, ਮਜੀਠੇ ਹਲਕੇ ਵਿੱਚ ਤਾਂ ਮਜੀਠੀਆਂ ਦਾ ਪਰਿਵਾਰ ਆ ਜਿਹੜਾ ਉਹਦੀ ਚੱਲਣੀ ਆ। ਜਿਵੇਂ ਬਾਦਲ ਪਰਿਵਾਰ ਬਾਰੇ ਗਾਣੇ ਗਾਉਣ ਵਾਲੇ ਕਹਿੰਦੇ ਆ ਬਈ ਬਾਦਲਾਂ ਦਾ ਗੜ੍ਹ ਲੰਬੀ ਠਾਣਾ, ਏਦਾਂ ਗਾਣਾ ਜਾਂ ਕਿਸੇ ਨੇ ਗਾਇਆ। ਖੈਰ ਹੁਣ ਜਿਹੜੇ ਹਾਲਾਤ ਨੇ ਬੀਤੇ ਦੌਰ ਵਿੱਚ, ਕੇਜਰੀਵਾਲ ਨੇ ਜਦੋਂ ਨਸ਼ਿਆਂ ਦਾ, ਚਿੱਟੇ ਦਾ ਵਪਾਰੀ ਕਹਿ ਕੇ ਮਜੀਠੀਏ ਨੂੰ ਪਬਲਿਕ ਦੇ ਵਿੱਚ ਲਲਕਾਰਿਆ, ਮਜੀਠੀਏ ਨੇ ਉਹ ਕੇਸ ਕਰਤਾ, ਕਈਆਂ ਤੇ ਕੀਤਾ। ਕੇਜਰੀਵਾਲ ਨੇ ਮਾਫੀ ਮੰਗ ਲਈ ਤੇ ਵਕਤ ਵਿਚਾਰੇ ਬੰਦਾ ਵਕਤ ਵਿਚਾਰ ਕੇ ਆਪਦਾ ਨਿਕਲ ਗਿਆ। ਤੇ ਕਈ ਹਜੇ ਹੈਗੇ ਆ ਜਿਹੜੇ ਮਾਫੀ ਨਹੀਂ ਮੰਗੀ ਤੇ ਕੇਸ ਚੱਲਦਾ ਸ਼ਾਇਦ। ਹੁਣ ਕੇਜਰੀਵਾਲ ਦੇ ਫੀਲੇ ਕੋਲ, ਭਗਵੰਤ ਮਾਨ ਕੋਲ ਪੰਜਾਬ ਦੀ ਸੱਤਾ ਹੋਵੇ ਤੇ ਉਹਨੇ ਪੂਰੇ 5 ਸਾਲ ਇਸ ਗੱਲ ਤੇ ਲਾਏ ਆ ਕਿ ਤੂੰ ਮੇਰੇ ਬੌਸ ਨੂੰ ਤੰਗ ਕੀਤਾ ਸੀਗਾ, ਫੇਰ ਕੀ ਹੋਗਾ ਜੇ ਤੈਨੂੰ ਉਹਨੇ ਚਿੱਟੇ ਦਾ ਵਪਾਰੀ ਕਹਿਤਾ। ਤੇ ਇਸ ਕਰਕੇ ਕਦੇ ਕੋਈ ਕੇਸ, ਕਦੇ ਕੋਈ ਗੱਲ। ਤੇ ਜਿਹੜੀ ਕੱਲ ਵਾਲੀ ਸਾਰੀ ਖੇਡ ਆ ਉਹ ਇੱਕ ਬਹੁਤ ਹੀ ਜ਼ਿਆਦਾ ਸੁਲਝੀ ਹੋਈ ਸਾਜ਼ਿਸ਼ ਆ ਜਿਹਦੇ ਤਹਿਤ ਬਿਕਰਮਜੀਤ ਮਜੀਠੀਏ ਦੇ ਜਿੰਨੇ ਇਸ ਇਲਾਕੇ 'ਚ ਲਪਟੈਨ ਰਹੇ ਆ, ਜਿੰਨੇ ਬੰਦੇ ਮਾਝੇ ਦੇ ਵਿੱਚ ਉਹਨੂੰ ਮਾਝੇ ਦਾ ਜਰਨੈਲ ਕਹਿ ਕੇ ਉਹਦੀ ਚਾਪਲੂਸੀ ਕਰਕੇ, ਖੁਸ਼ਾਮਦ ਕਰਕੇ ਬਾਦਲ ਦੇ ਰਾਜ ਵਿੱਚ ਮੌਜਾਂ ਲੁੱਟਦੇ ਰਹੇ ਆ, ਉਹਨਾਂ ਸਾਰਿਆਂ ਨੂੰ ਇੱਕ ਇੱਕ ਕਰਕੇ ਮਜੀਠੀਏ ਦੇ ਖਿਲਾਫ ਖੜਾ ਕਰਤਾ। ਬਹੁਤਾ ਜ਼ਿਆਦਾ ਕੰਮ ਉਦੋਂ ਇਹਨਾਂ ਦਾ ਵਿਗੜਿਆ ਸਿਆਸਤ ਵਿੱਚ ਜਦੋਂ ਮਜੀਠੀਆ ਜੇਲ੍ਹ 'ਚ ਸੀਗਾ
ਤੇ ਉਦੋਂ ਸਾਰਿਆਂ ਨੂੰ ਜਿਵੇਂ ਸੁਨੇਹਾ ਲਾਈਦਾ ਵੀ ਭਾਈ ਨਹੀਂ ਫਿਰ ਕੁੱਤੇ ਖਾਣੀ ਹੋਊਗੀ। ਜਿਨ੍ਹਾਂ ਦਿਨਾਂ ਦੇ ਵਿੱਚ ਬਿੱਟੂ ਔਲਖ ਲਗਾਤਾਰ ਟੀਵੀ ਚੈਨਲਾਂ ਦੇ ਉੱਤੇ ਬੋਲ ਰਿਹਾ ਸੀਗਾ ਕਿ ਮਜੀਠੀਏ ਨਾਲ ਰਲ ਕੇ ਅਸੀਂ ਸਾਰੇ ਕਿਵੇਂ ਚਿੱਟੇ ਦੇ ਵਪਾਰ ਚ ਆਏ ਜਾਂ ਉਹ ਸਾਰੀਆਂ ਗੱਲਾਂ, ਉਹਨਾਂ ਦਿਨਾਂ ਦੇ ਵਿੱਚ ਨਾਲ ਦੀ ਨਾਲ ਇਹ ਚੱਲ ਰਿਹਾ ਸੀ ਵੀ ਨਹੀਂ ਤੁਹਾਡਾ ਵੀ ਨਾਂ ਲਿਆ ਜਾ ਸਕਦਾ, ਵੀ ਐਵੇਂ ਅੰਦਰ ਜਾਓਗੇ। ਕੁੱਲ ਮਿਲਾ ਕੇ ਮਜੀਠੀਏ ਦੇ ਲਫਟੈਨ ਜਿਹੜੇ ਮਜੀਠੀਏ ਨੇ ਪੈਦਾ ਕੀਤੇ ਆ। ਪਹਿਲਾਂ ਤਾਂ ਚਲੋ ਮੈਂ ਮਾਲਵੇ ਦੇ ਵਿੱਚੋਂ ਲੁਧਿਆਣੇ ਜ਼ਿਲ੍ਹੇ ਚੋਂ ਇੱਥੇ ਜਦੋਂ ਆਇਆ ਉਦੋਂ ਨਹੀਂ ਸੀ, ਹੁਣ ਇੱਥੇ ਰਹਿ ਕੇ ਸਾਰਾ ਕੁਝ ਦੇਖ ਲਿਆ, ਪਤਾ ਲੱਗ ਗਿਆ। ਇਹ ਬਹੁਤੇ ਬੰਦੇ ਜਿਹੜੇ ਆ ਬਹੁਤ ਹੇਠਲੇ ਰੈਂਕ ਤੋਂ ਉੱਠੇ ਆ। ਕਈ ਬੰਦਿਆਂ ਬਾਰੇ ਜਦੋਂ ਸੁਣਦੇ ਆ ਵੀ ਆਹ ਵੋਟਰਾਂ ਜਿਹੜੀਆਂ ਆਪਣੇ ਵੋਟਰਾਂ ਬੰਨਣ ਦਾ ਕੰਮ ਹੁੰਦਾ, ਵੀ ਇਹਦੀ ਪੱਖਿਆਂ ਦੀ ਦੁਕਾਨ ਸੀ, ਇਹਦੀ ਆਹ ਸੀ, ਵੀ ਇਹ ਮਜੀਠੀਏ ਨੇ ਆਪਦੇ ਨਾਲ ਲਾ ਕੇ ਖੜੇ ਕੀਤੇ। ਹੁਣ ਉਹ ਸਾਰੇ ਬੰਦੇ ਮਜੀਠੀਏ ਦੇ ਨਾਲ ਟਕਰਾਅ ਵਿੱਚ ਆ, ਤੇ ਕੱਲ ਜਿਹੜੀ ਆਪਸ ਵਿੱਚ ਹੀ ਟਕਰਾਅ ਹੋਇਆ ਹੈ ਸਿੱਧ ਸਿੱਧਾ ਜਿਹਾ, ਉਹ ਇੱਕ ਗੱਲ ਪੱਕੇ ਤੌਰ ਤੇ ਆ ਕਿ ਮਜੀਠੀਏ ਹੁਣਾਂ ਦੀ ਜਿਹੜੀ ਕੱਲ ਲੱਥੀ ਆ, ਹੁਣ ਘੱਟ ਇਹਨਾਂ ਨੇ ਵੀ ਨਹੀਂ ਕਰਨੀ। ਸੋ ਮਝੈਲਾਂ ਨਾਲ ਇੱਕ ਲੜਾਈ ਦਾ ਜਿਹੜਾ ਮਾਹੌਲ ਆ ਉਹ ਬਣ ਗਿਆ ਹੈ। ਜਿਹੜੇ ਬੰਦੇ ਪਰਾਂ ਬੈਠੇ ਆ, ਦੂਰ ਬੈਠੇ ਆ, ਉਹਨਾਂ ਨੂੰ ਸ਼ਾਇਦ ਦਿਲਚਸਪੀ ਵੀ ਨਾ ਹੋਵੇ, ਉਹਨਾਂ ਨੂੰ ਇਹ ਕੋਈ ਗੱਲ ਵੀ ਨਾ ਲੱਗੇ ਵੀ ਚਲੋ ਵੋਟਾਂ ਵਾਲੇ ਦਿਨ ਹੋ ਹੀ ਜਾਂਦਾ। ਪਰ ਮੈਂ ਇੱਥੇ ਰਹਿ ਕੇ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਖੜਕਾ ਦੜਕਾ ਜਿਹੜਾ ਹੈਗਾ ਉਹ ਵਧੂ। ਖੈਰ ਮਾਲਵੇ ਦੇ ਵਿੱਚ ਕਿਹੜਾ ਘੱਟ ਹੋਈ ਆ, ਰਾਏਕੋਟ ਦੇ ਵਿੱਚ ਜੋ ਕੁੱਟ ਕਟਾਪਾ ਹੋਇਆ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਕਮਾਲ ਦੀ ਗੱਲ ਆ। ਕਾਂਗਰਸ ਦਾ ਜਿਹੜਾ ਉੱਥੋਂ ਨੁਮਾਇੰਦਾ ਸੀਗਾ, ਪਹਿਲੋਂ ਪਰਸੋਂ ਲੜਾਈ ਹੋਈ ਵੋਟਾਂ ਤੋਂ ਇੱਕ ਸ਼ਾਮ ਪਹਿਲਾਂ, ਕੱਲ ਫਿਰ ਸਵੇਰੇ ਖੜਕਾ ਦੜਕਾ ਹੋ ਗਿਆ। ਤੇ ਕੱਲ ਕੋਈ ਜ਼ਰੂਰੀ ਕੰਮ ਸੀ, ਮੈਨੂੰ ਪੰਜਾਬ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਕਿਸੇ ਕਾਰਜ ਲਈ ਜਾਣਾ ਪੈ ਗਿਆ ਸਵੇਰੋਂ ਸਵਖਤੇ ਹੀ। ਤੇ ਥਾਂ ਥਾਂ ਦੇ ਉੱਤੇ ਕੋਟ ਈਸੇ ਖਾਂ ਬੋਗੇ ਵੱਲ ਦੀ ਹੋ ਕੇ ਜਦੋਂ ਜਗਰਾਓਂ ਸਾਰੇ ਪਾਸੇ ਮੈਂ ਜਾ ਰਿਹਾ ਸੀ, ਥਾਂ ਥਾਂ ਦੇ ਉੱਤੇ ਇਹੀ ਦਿਖਦਾ ਸੀਗਾ ਵੀ ਆਪਣੇ ਬੰਦੇ ਡਾਂਗਾਂ ਗੰਡਾਸੀਆਂ ਹਾਥੀਆਂ ਕਿਰਪਾਨਾਂ ਨਾਲ ਮੰਡੀਰ ਭੱਜੀ ਫਿਰਦੀ ਆ, ਬੂਥ ਕੈਪਚਰਾਂ, ਲੜਾਈਆਂ ਝਗੜੇ ਚੱਲ ਰਹੇ। ਉਹ ਰਾਏਕੋਟ ਤੋਂ ਖਬਰ ਆ ਗਈ ਵੀ ਜੀ ਉੱਥੇ ਕਟਾਪਾ ਚਾੜਤਾ ਇੱਕ। ਇਸੇ ਸਮੇਂ ਦੌਰਾਨ ਇੱਕ ਵੀਡੀਓ ਜਿਹੜੀ ਬਹੁਤ ਚਰਚਾ ਚ ਆ, ਜਿਹਦੇ ਵਿੱਚ ਕੇਂਦਰੀ ਮੰਤਰੀ ਕਾਂਗਰਸ ਦੇ ਵਿੱਚੋਂ ਬੇਅੰਤੇ ਬੁੱਚੜ ਦਾ ਪੋਤਾ ਰਵਨੀਤ ਬਿੱਟੂ, ਉਹਨੇ ਧੂਰੀ ਸੰਗਰੂਰ ਇਸ ਬੈਲਟ ਦੇ ਵਿੱਚ ਕਾਫੀ ਜ਼ਿਆਦਾ ਆਪਦੀ ਹਾਜ਼ਰੀ ਲਵਾਉਣੀ ਚਾਹੀ। ਅਗਲਾ ਕਹਿੰਦਾ ਮੈਂ ਕੱਲ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਹਾਂ ਤੇ ਮੈਂ ਪੰਜਾਬ ਜਾਵਾਂ ਤੇ ਉੱਥੇ ਜਾ ਕੇ ਰੌਣਕਾਂ ਲਾਵਾਂ। ਪਰ ਭਗਵੰਤ ਮਾਨ ਦੇ ਸ਼ਸ਼ਕੇਰੇ ਹੋਏ ਪੁਲਿਸ ਵਾਲਿਆਂ ਨੂੰ ਇਹ ਸੀ ਵੀ ਇੱਕ ਤਾਂ ਸਾਡੇ ਬੰਦਿਆਂ ਨੂੰ ਜਿਤਾਉਣਾ ਹਰ ਹੀਲੇ। ਪੁਲਿਸ ਨੇ ਕੱਲ ਜਾਣੀ ਕਿ ਪੂਰੀ ਹਰ ਸਾਰੇ ਪੰਜਾਬ 'ਚ ਸ਼ਰੇਆਮ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ, ਹਮਾਇਤੀਆਂ ਦੀ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਦਾ ਪੱਖ ਪੂਰਿਆ, ਧੱਕੇ ਨਾਲ ਹੀ, ਧੜੱਲੇ ਨਾਲ ਹੀ ਪੂਰਿਆ। ਦੂਜਾ ਇਹ ਸੀਗਾ ਵੀ ਦੂਜੇ ਪਾਰਟੀਆਂ ਨੂੰ ਨੇੜੇ ਨਹੀਂ ਲੱਗਣ ਦੇਣਾ। ਹੁਣ ਪੰਜਾਬ ਦੇ ਵਿੱਚ ਬੀਜੇਪੀ ਦਾ ਤਾਂ ਵੈਸੇ ਹੀ ਇਹਨਾਂ ਇਲਾਕਿਆਂ 'ਚ ਜਿੱਥੇ ਜਿੱਥੇ ਇਹ ਨਿਗਮ ਤੇ ਕੌਂਸਲ ਪੰਚਾਇਤ ਚੋਣਾਂ ਸੀ ਉੱਥੇ ਕੋਈ ਬਹੁਤਾ ਆਧਾਰ ਹੈ ਨਹੀਂ। ਪਰ ਇਹਦੇ ਬਾਵਜੂਦ ਰਵਨੀਤ ਬਿੱਟੂ ਨੇ ਜੋ ਮਾਹੌਲ ਸਿਰਜਿਆ, ਉਹਦੇ ਕਰਕੇ ਸਾਰਾ ਦਿਨ ਉਹਦੀਆਂ ਵੀਡੀਓਜ਼, ਕਦੇ ਉਹ ਥਾਪੀ ਜੀ ਮਾਰ ਕੇ ਪੁਲਿਸ ਵਾਲਿਆਂ ਨੂੰ ਭੱਜਦਾ, ਕਦੇ ਮੈਂ ਜਾਣਾ, ਮੈਂ ਅੰਦਰ ਵੜ ਜੂ। ਉਸ ਗੱਲ ਦੇ ਵਿੱਚ ਇੱਕ ਬੜਾ ਟਕਰਾਅ ਵਾਲਾ ਪੁਲਿਸ ਵਾਲਿਆਂ ਨਾਲ ਉਹਦਾ ਸੀਨ ਬਣ ਗਿਆ। ਉਹ ਸਾਰਾ ਦਿਨ ਤਾਂ ਕੱਲ ਤਾਂ ਚਰਚਾ 'ਚ ਰਿਹਾ, ਜਿੰਨੇ YouTube ਚੈਨਲਾਂ ਵਾਲੇ ਨੇ ਉਹਨਾਂ ਨੇ ਵੀ ਉਹਦੇ ਤੇ ਚਰਚਾ ਕੀਤੀ, ਅੱਜ ਉਹ ਅਖਬਾਰਾਂ 'ਚ ਵੀ ਆ, ਤੇ ਹੁਣ ਤੱਕ ਸਰਕਾਰੀ ਤੌਰ ਤੇ ਵੀ ਉਸ ਘਟਨਾ ਦਾ ਜ਼ਿਕਰ ਹੋ ਰਿਹਾ। ਜਦੋਂ ਰਵਨੀਤ ਬਿੱਟੂ ਨੂੰ ਉੱਥੇ ਜਾਣ ਨਹੀਂ ਸੀ ਦਿੱਤਾ ਜਾ ਰਿਹਾ ਪੋਲਿੰਗ ਬੂਥ ਉੱਤੇ, ਤਾਂ ਉਹਨੇ ਪੁਲਿਸ ਵਾਲਿਆਂ ਨੂੰ ਬਹੁਤ ਤਿੱਖੇ ਮਤਲਬ ਬੋਲ ਬੋਲੇ ਵੀ ਤੁਸੀਂ ਭਗਵੰਤ ਮਾਨ ਦੇ ਗੁੰਡੇ ਹੋ, ਤੁਸੀਂ ਦੱਲੇ ਹੋ, ਤੁਸੀਂ ਜੇ ਆ ਉਹ ਐ। ਤੇ ਇੱਕ ਪੁਲਿਸ ਅਫਸਰ ਜਿਹੜਾ ਸੀ ਮੂਹਰੇ ਉਹਨੂੰ ਪੈ ਨਿਕਲਿਆ ਵੀ ਤੂੰ ਮਤਲਬ ਸਾਨੂੰ ਐ ਬੋਲਦਾ, ਮੈਂ ਆਪਦੇ ਸਿਰ ਤੇ, ਉਹ ਦੱਸਦਾ ਕੋਈ ਪਟਿਆਲੇ ਦਾ ਮੁੰਡਾ, ਉਹਨੇ ਕਿਹਾ ਵੀ ਮੈਂ ਤਾਂ ਕੋਈ ਇਹੋ ਜਿਹਾ ਹੈ ਨਹੀਂਗਾ, ਜਿਹੜੇ ਹੋਣਗੇ ਉਹਨਾਂ ਦੀ ਗੱਲ ਵੱਖਰੀ ਆ, ਤੂੰ ਆ ਇੱਧਰ। ਕੁੱਲ ਮਿਲਾ ਕੇ ਰਵਨੀਤ ਬਿੱਟੂ ਨੇ ਪੁਲਿਸ ਵਾਲਿਆਂ ਨਾਲ ਜਦੋਂ ਟਕਰਾਅ ਕੀਤਾ, ਉੱਥੇ ਕੁਛ ਇਹੋ ਜਿਹੀਆਂ ਫੋਟੋਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਇਸ ਟਾਈਮ ਚੱਲ ਰਹੀਆਂ, ਇੱਕ ਦੇ ਜਿਵੇਂ ਘਸੁੰਨ ਮਾਰ ਰਿਹਾ ਹੋਵੇ ਪੁਲਿਸ ਮੁਲਾਜ਼ਮ ਦੇ, ਉਹ ਇਹਨੂੰ ਦੇਖ ਕੇ ਹਰੇਕ ਦਾ ਚਲੋ ਆਪੋ ਆਪਣਾ ਵਿਚਾਰ ਆ, ਪਰ ਮੇਰੇ ਮਨ 'ਚ ਇਹ ਆਇਆ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਜਦੋਂ ਕਰੋਨਾ ਵੇਲੇ ਨਿਹੰਗ ਸਿੰਘਾਂ ਨਾਲ ਮੰਡੀ 'ਚ ਟਕਰਾਅ ਹੋ ਗਿਆ ਤੇ ਉੱਥੇ ਗੁੱਟ ਜਿਹਾ ਵੱਢ ਸਿੱਟਿਆ ਪੁਲਿਸ ਵਾਲੇ ਦਾ,
ਉਦੋਂ ਸਾਰੀ ਪੁਲਿਸ ਖੜੀ ਹੋ ਗਈ ਕਿ ਮੈਂ ਹਾਂ ਹਰਜੀਤ ਸਿੰਘ, ਉਹਦਾ ਨਾਮ ਹਰਜੀਤ ਸਿੰਘ ਸੀ। ਹੁਣ ਪਤਾ ਨਹੀਂ ਉਹ ਕਿੱਧਰ ਗਿਆ ਜਜ਼ਬਾ। ਹੁਣ ਨਹੀਂ ਸਾਰੇ ਪੁਲਿਸ ਨੇ ਕਿਹਾ ਵੀ ਜੇ ਉਹਨੇ ਦੱਲਾ ਕਿਹਾ, ਗੁੰਡਾ ਕਿਹਾ ਪੁਲਿਸ ਨੂੰ, ਜਾਂ ਇੱਕ ਪੁਲਿਸ ਮੁਲਾਜ਼ਮ ਨੂੰ ਕਿਹਾ, ਜਾਂ ਇੱਕ ਗਰੁੱਪ ਨੂੰ ਕਿਹਾ ਵੀ ਤੁਸੀਂ ਸਾਰੇ ਹੋ, ਜਾਂ ਸਾਰੀ ਪੁਲਿਸ ਨੂੰ ਕਿਹਾ, ਤਾਂ ਇਸ ਮੌਕੇ ਸਾਰੀ ਪੁਲਿਸ ਸੁਸਰੀ ਜੀ ਬਣੀ ਪਈ ਹੈ। ਕਿਉਂ? ਕਿਉਂਕਿ ਕੇਂਦਰ ਵਿੱਚ ਬੀਜੇਪੀ ਦਾ ਰਾਜ ਤੇ ਬੀਜੇਪੀ ਦਾ ਉਹ ਬੰਦਾ, ਅਗਲਿਆਂ ਦੀ ਜੁੱਤੀ ਕਾਇਮ। ਮੈਂ ਅੱਗੇ ਕਈ ਵਾਰ ਇਸੇ ਗੱਲ ਨੂੰ, ਜੁੱਤੀ ਕਾਇਮ ਵਾਲੀ ਨੂੰ, ਇੱਥੇ ਆਪਣੇ ਭਰਾਵਾਂ ਨਾਲ ਜਦੋਂ ਸਾਂਝੀ ਕਰਦਾ ਬਈ ਦੇਖੋ ਹਿੰਦੂ ਜਿਹੜੇ ਨੇ ਉਹਨਾਂ ਦੀ ਜੁੱਤੀ ਕਾਇਮ ਆ, ਤੇ ਉਹ ਜਦੋਂ ਕਹਿੰਦੇ ਆ ਵੀ ਗਾਂ ਦਾ ਮਾਸ ਨਹੀਂ ਖਾਣ ਦੇਣਾ ਤਾਂ ਸਾਹਮਣੇ ਵਾਲਿਆਂ ਨੂੰ ਬਿਪਤਾ ਪੈ ਜਾਂਦਾ। ਜੇ ਉਹ ਕਹਿੰਦੇ ਆ ਗਾਂ ਦਾ ਗੋਹਾ ਖਾਣਾ ਬੜੀ ਚੰਗੀ ਗੱਲ ਆ, ਪੂਰਿਓਂ ਕੋਈ ਵਿਰੋਧ ਨਹੀਂ ਕਰਦਾ। ਕੁੱਲ ਮਿਲਾ ਕੇ ਜਿਹਦੀ ਜੁੱਤੀ ਕਾਇਮ ਆ ਨਾ, ਉਹਨੂੰ ਸਲਾਮਾਂ ਨੇ। ਸਾਡੀ ਕੌਮ ਦੇ ਵਿੱਚ, ਸਿੱਖ ਕੌਮ ਦੇ ਵਿੱਚ ਇੱਕ ਬਹੁਤ ਵੱਡੇ ਵਰਗ ਨੂੰ ਬਿਮਾਰੀ ਪੈ ਗਈ ਆ ਵੀ ਅਸੀਂ ਕੀ ਲੈਣਾ ਯਾਰ, ਸਾਨੂੰ। ਇਸ ਕਰਕੇ ਜਿਹਨਾਂ ਦੇ ਚ ਅਣਖ ਗੈਰਤ ਵਾ, ਜਿਹੜੇ ਚਾਹੁੰਦੇ ਆ ਕਿ ਸਾਡੀ ਜੁੱਤੀ ਕਾਇਮ ਹੋਵੇ, ਉਹਨਾਂ ਦਾ ਪੱਖ ਵੀ ਕਮਜ਼ੋਰ ਹੋ ਜਾਂਦਾ। ਵੈਸੇ ਹਰ ਇੱਕ ਕੌਮ ਦੇ ਵਿੱਚ ਮਸਾਂ ਹੀ 10% ਜਾਂ 20% ਇਹੋ ਜਿਹਾ ਵਰਗ ਹੁੰਦਾ ਜਿਹੜੇ ਖੜਕੇ ਦੜਕੇ ਵਾਲੇ ਜਾਂ ਕੌਮ ਦੇ ਅਣਖ ਗੈਰਤ ਦੇ ਪ੍ਰਤੀਕ ਬਣ ਕੇ ਮੈਦਾਨ ਚ ਆਉਂਦੇ ਹੁੰਦੇ ਆ, ਤੇ ਬਾਕੀ ਕੌਮ ਖਾਮੋਸ਼ ਸਹਿਮਤੀ ਦਿੰਦੀ। ਬਹੁਤੀ ਵਾਰ ਦਲੇਰ ਜਾਂ ਬਾਗੀ ਜਾਂ ਖੜਕੇ ਦੜਕੇ ਵਾਲੇ ਬੰਦਿਆਂ ਨੂੰ ਸ਼ਾਂਤੀ ਦੇ ਦੌਰ ਵਿੱਚ ਤਾਂ ਪੰਗੇਬਾਜ਼ ਸਮਝ ਕੇ ਮਾੜਾ ਹੀ ਮੰਨਿਆ ਜਾਂਦਾ। ਇੰਗਲਿਸ਼ ਦਾ ਇੱਕ ਇੱਥੇ ਤੁਰਿਆ ਫਿਰਦਾ ਫੋਟੋ ਜਿਹਾ, ਉੱਤੇ ਲਿਖਿਆ ਹੋਇਆ ਕਿਸੇ ਨੇ ਵੀ ਜਿਹੜੇ ਇਹੋ ਜਿਹੇ ਯੋਧੇ ਹੁੰਦੇ ਆ ਨਾ, ਉਹਨਾਂ ਦੀ ਕਦਰ ਜਾਂ ਉਹਨਾਂ ਦੀ ਲੋੜ ਤਾਂ ਉਦੋਂ ਪੈਂਦੀ ਆ ਜਦੋਂ ਦੁਸ਼ਮਣ ਦਰਾਂ ਚ ਆ ਕੇ ਲਲਕਾਰਦਾ। ਤੇ ਇਸ ਕਰਕੇ ਦਲੇਰ ਬੰਦਿਆਂ ਨੂੰ ਸ਼ਾਂਤੀ ਦੇ ਦੌਰ ਚ ਤਾਂ ਐਵੇਂ ਵੀ ਇਹ ਤਾਂ ਐਵੇਂ ਵਿਹਲੀਆਂ ਖਾਣ ਲੱਗੇ ਹੋਏ। ਇਸ ਗੱਲ ਦਾ ਸਾਡੇ ਕੌਮ ਦੇ ਇਤਿਹਾਸ ਨਾਲ, ਸੰਘਰਸ਼ ਨਾਲ ਸਿੱਧਾ ਸੰਬੰਧ ਆ। ਪੰਜਾਬ ਦੇ ਹਰ ਪਿੰਡ ਦੇ ਵਿੱਚ ਇਹੋ ਜਿਹੇ ਭਰਾ ਸਾਡੇ ਬੈਠੇ ਆ ਜਿਨ੍ਹਾਂ ਨੇ 1978 ਜਾਂ ਐਵੇਂ ਕਹੀਏ ਵੀ 1984 ਤੋਂ ਚੱਲੇ ਸੰਘਰਸ਼ ਵਿੱਚ ਆਪਣਾ ਫਰਜ਼ ਨਿਭਾਇਆ। ਅੱਜ ਉਹਨਾਂ ਦੇ ਬਾਰੇ ਜਾਂ ਉਹਨਾਂ ਨੂੰ ਲੋਕ ਟਿਚਰਾਂ ਕਰਦੇ ਹੋਣਗੇ ਵੀ ਐਵੇਂ ਆ ਬੁੜਾ ਜਿਹਾ ਇੱਥੇ ਬੈਠਾ ਮੋੜ ਤੇ, ਇਹਨੂੰ ਕੀ ਪਤਾ। ਵਾਕਿਆ ਹੀ ਜੇ ਕੋਈ ਖਾੜਕੂ ਸੰਘਰਸ਼ ਵਿੱਚ ਵੱਡੀਆਂ ਤੇਗਾਂ ਮਾਰਨ ਵਾਲਿਆਂ ਦੇ ਤੁਸੀਂ ਬਿਲੋ ਗਿਲੋ, ਉਹ ਵਿਚਾਰੇ ਸਿੱਧੇ ਸਾਦੇ। ਮੈਂ ਕਈ ਵਾਰ ਦੇਖਦਾ ਹੁੰਦਾ ਸਾਡੇ ਸੱਜਣ ਭਾਈ ਗਿਆਨ ਸਿੰਘ ਲੀਲ ਲੌਂਗੋਵਾਲ ਕਾਂਡ ਵਾਲਾ, ਉਹਦੇ ਖੁੱਲੀ ਮੂਰੀ ਵਾਲਾ ਪਜਾਮਾ ਪਾਇਆ ਹੁੰਦਾ, ਸਿੱਧਾ ਜਾਂ ਕੁੜਤਾ ਪਾਇਆ ਹੁੰਦਾ ਤੀਆਂ ਬਾਹਾਂ ਵਾਲਾ। ਜਦੋਂ ਇੱਥੇ ਮੇਰੇ ਕੋਲ ਆਵੇ ਜਾਂ ਕਿਤੇ ਮਿਲੇ ਗਲੇ, ਮੈਂ ਕਈ ਵਾਰ ਕਹਿਣਾ ਹੁੰਦਾ ਵੀਰ ਥੋੜਾ ਜਿਹਾ, ਉਹ ਕਹਿੰਦਾ ਬਸ ਠੀਕ ਆ ਜੀ। ਇਹੋ ਜਿਹੇ ਇੱਕ ਦੋ ਨਹੀਂ, ਹਜ਼ਾਰਾਂ ਹੀ ਨੇ ਪੰਜਾਬ 'ਚ। ਇਹ ਸਾਰੇ ਪੰਥ ਨੂੰ, ਕੌਮ ਨੂੰ ਸਮਰਪਿਤ ਉਹ ਸੂਰਮੇ ਆ ਜਿਨ੍ਹਾਂ ਨੇ ਸਿਰਾਂ ਤੇ ਮਤਲਬ ਜਿਹੜੇ ਨਾ ਪੱਗੜ ਸਜਾਏ ਨਹੀਂ ਹੋਏ, ਇਹਨਾਂ ਨੇ ਸੀਸ ਨੇ। ਇਹਨਾਂ ਚੋਂ ਬਹੁਤ ਸਾਰੇ ਸ਼ਹੀਦ ਹੋ ਗਏ, ਬਹੁਤ ਸਾਰੇ ਜਿਹੜੇ ਚਾਹੁੰਦੇ। ਤੇ ਸਾਡੀ ਕੌਮ ਦੇ ਵਿੱਚ ਇਹਨਾਂ ਦੀ ਕਦਰ ਤਾਂ ਕੀ ਹੋਣੀ ਆ ਜਿਹੜੇ ਚਾਹੁੰਦੇ ਨੇ, ਜਿਹੜੇ ਸ਼ਹੀਦ ਹੋ ਗਏ। ਸਾਡੇ ਆਹ 10 ਸਾਲ ਤੋਂ ਇੱਕ ਉੱਠੇ ਆ ਸੂਰਮੇ ਸਾਡੀ ਕੌਮ ਦੇ, ਜਿਹੜੇ ਕਹਿੰਦੇ ਅਸੀਂ ਗੱਲੀ ਬੱਤੀ ਖਾਲਿਸਤਾਨ ਲੈ ਦੇਣਾ। ਇਹਨਾਂ ਨੂੰ ਤਾਂ ਅਕਲ ਨਹੀਂ ਸੀਗੀ, ਐਵੇਂ ਸਾਡੇ ਲੜਦੇ ਰਹੇ ਆ। ਅਕਲ ਬਹੁਤ ਭੈੜਾ ਤੇ ਮਾੜਾ ਬੋਲਦੇ ਆ ਵਿਚਾਰੇ, ਲੱਗੇ ਰਹਿੰਦੇ ਆ ਦਿਨ ਰਾਤ। ਉਹਨਾਂ ਨੂੰ ਕੋਈ ਸ਼ਰਮ ਹੈ ਵੀ ਹੈ ਨਹੀਂ ਵੀ ਅਸੀਂ ਆਪਦੇ ਕੌਮ ਦੇ ਯੋਧਿਆਂ ਨੂੰ ਭੰਡਦੇ। ਕੱਲ ਪਰਸੋਂ ਇੱਥੇ ਮੈਂ ਵਿਹਲੇ ਬੈਠੇ ਨੇ YouTube ਤੇ ਉਂਗਲਾਂ ਮਾਰਦੇ ਨੇ, ਇੱਕ ਕੁਲਦੀਪ ਮਾਨਕ ਦਾ ਪੁਰਾਣਾ ਓਪੇਰੇ ਹੁੰਦੇ ਸੀ ਪਹਿਲਾਂ, ਜਿਵੇਂ ਜੌੜਾ ਮੋੜ, ਸੁੱਚਾ ਸੂਰਮਾ, ਉਹ ਵਿੱਚ ਡਾਇਲੌਗ ਜੇ ਹੁੰਦੇ ਸੀ, ਲਿਖੇ ਹੁੰਦੇ ਅਸੀਂ ਸੁਣਨੇ। ਉਹ ਕਿਤੇ ਓਪੇਰਾ ਲੱਭ ਗਿਆ ਮੈਨੂੰ, ਮੈਂ ਸਾਰਾ ਬਹਿ ਕੇ ਕਮਰੇ ਦੀਆਂ ਲਾਈਟਾਂ ਲੂਟਾਂ ਹਨੇਰਾ ਜਿਹਾ ਕਰਕੇ ਸੁਣਿਆ। ਉਹ ਸੀਗਾ ਢਾਵਾਂ ਦਿੱਲੀ ਦੇ ਕਿੰਗਰੇ। ਉਹਦੇ ਚ ਅਕਬਰ ਬਾਦਸ਼ਾਹ ਦੇ ਵੇਲੇ ਦੁੱਲੇ ਭੱਟੀ ਦੀ ਸਾਰੀ ਉਹ ਜਿਹੜੀ ਸੀਗੀ, ਬੜੇ ਵਧੀਆ ਤਰੀਕੇ ਨਾਲ ਉਹ ਵਿੱਚ ਡਾਇਲੌਗ ਆਉਂਦੇ ਸੀ ਤੇ ਗਾਣੇ ਆ YouTube ਤੇ ਸੀਗਾ, ਢਾਵਾਂ ਦਿੱਲੀ ਦੇ ਕਿੰਗਰੇ। ਉਹ ਅਸਲ ਵਿੱਚ ਇੱਕ ਬਾਗੀ ਦੀ ਕਹਾਣੀ ਆ ਜਿਹੜਾ ਆਪਦੇ ਪਰਿਵਾਰ ਦੀ, ਆਪਦੇ ਕਬੀਲੇ ਦੀ ਅਣਖ ਗੈਰਤ ਲਈ ਮੁਗਲ ਦਰਬਾਰ ਨੂੰ ਲਲਕਾਰਦਾ। ਤੇ ਦੁੱਲਾ ਅੱਜ ਵੀ ਆਪਾਂ ਕਿੰਨੇ ਗਾਣੇ, ਕਿੰਨੀਆਂ ਬੋਲੀਆਂ, ਜਿਹੜੀ ਲੋਹੜੀ ਦਾ ਤਿਉਹਾਰ ਹੈ ਵੀ ਉਸੇ ਦੁੱਲੇ ਭੱਟੀ ਨਾਲ ਜੁੜਦਾ। ਉਸ ਦੁੱਲੇ ਭੱਟੀ ਵਾਲੇ ਪ੍ਰਸੰਗ ਵਿੱਚ ਇੱਕ ਥਾਂ ਦੇ ਉੱਤੇ ਮੇਰੂ ਪੋਸਤੀ ਦਾ ਜ਼ਿਕਰ ਆਉਂਦਾ। ਦੁੱਲਾ ਹੁੰਦਾ ਨਹੀਂ ਤੇ ਉਹਦੀ ਮਾਂ ਕਹਿੰਦੀ ਆ ਵੀ ਇੱਥੇ ਘੇਰਾ ਪੈ ਗਿਆ, ਮੁਗਲਾਂ ਫੌਜਾਂ ਆ ਗਈਆਂ ਲਾਹੌਰ ਤੋਂ ਚੜ੍ਹ ਕੇ, ਤੇ ਤੂੰ, ਉਹ ਕਹਿੰਦਾ ਵੀ ਠੀਕ ਆ ਮੇਰੇ ਚ ਨੁਕਸ ਨੇ, ਮੈਂ ਪੋਸਤ ਖਾਨਾ, ਭੁੱਖੀ ਸਮਗਲਰ, ਭੁੱਖੀ ਬਣ ਖਾਨਾ, ਪਰ ਦੇਖਿਆ ਅੱਜ ਮੇਰੀ ਲੋੜ ਪੈ ਗਈ ਨਾ ਵੀ ਮੈਂ ਲੜੂੰਗਾ।
ਤੇ ਪਰ ਉਹ ਇਹ ਵੀ ਕਹਿੰਦਾ ਹੈਗਾ ਵੀ ਤੂੰ ਫਿਰ ਜਿਹੜਾ ਹੈਗਾ ਦੁੱਲਾ ਹੁਣ ਉਹਨੂੰ ਲਿਆ, ਤੂੰ ਉਹ ਮੈਨੂੰ ਕਾਹ ਤੂੰ ਕਰਦੇ। ਮੈਂ ਇਹ ਗੱਲ ਇਸ ਖਿਆਲ ਦੇ ਨਾਲ ਸੁਣੀ ਜਾਂ ਸਮਝੀ ਕਿ ਜਿਹੜੇ ਸਾਡੀ ਕੌਮ ਦੇ ਵਿੱਚ ਲੱਗੇ ਹੋਏ ਨੇ ਨਾ 24 ਘੰਟੇ ਚਵੜ ਚਵੜ ਕਰਨ ਵੀ ਖਾੜਕੂ ਗਲਤ ਸੀ, ਖਾਲਿਸਤਾਨ ਦਾ ਸੰਘਰਸ਼ ਵਿੱਚ ਇਹਨਾਂ ਨੇ ਬੜਾ ਨੁਕਸਾਨ ਕਰਤਾ, ਉਹਨਾਂ ਨੂੰ ਜ਼ਿਆਦਾ ਅਕਲ ਆ ਨਾ, ਉਹ ਕੁਝ ਲੈ ਕੇ ਦੇ ਦੇਣ, ਅਸੀਂ ਤਾਂ ਸ਼ੁਕਰਗੁਜ਼ਾਰ ਹੋਵਾਂਗੇ। ਪਰ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਦੀ ਵਾਹ ਨਹੀਂ ਚੱਲਦੀ, ਉਹਨਾਂ ਦੇ ਦਿਲ ਰੋਂਦੇ ਨੇ ਕਿ ਸਾਡੀ ਕੌਮ ਦੀ ਅਣਖ ਗੈਰਤ ਵਾਲੇ ਯੋਧਿਆਂ ਨੂੰ ਇਹ ਭੰਡਦੇ ਨੇ। ਪਰ ਉਹ ਮੇਰੂ ਪੋਸਤੀ ਵਰਗੇ ਨੇ, ਜਦੋਂ ਕਿਤੇ ਸਿਰ ਤੇ ਆ ਪਈ ਉਦੋਂ ਸ਼ਾਇਦ ਉਹ ਖੜ ਜਾਣ। ਜਦੋਂ ਸਲਾਬਤਪੁਰੇ ਡੇਰੇ ਦੇ ਵਿੱਚ ਡੇਰਾ ਸਰਸੇ ਵਾਲਿਆਂ ਨੇ ਸਾਡੀ ਕੌਮ ਨੂੰ ਲਲਕਾਰਨ ਵਾਲਾ ਕਰਤੂਤ ਕੀਤੀ ਸੀ, ਉਦੋਂ ਇੱਕ ਇਕੱਠ ਦਮਦਮਾ ਸਾਹਿਬ ਹੋਇਆ, ਉੱਥੋਂ ਫਿਰ ਸੰਗਤਾਂ ਨੇ ਚਾਲੇ ਪਾਏ ਸਲਾਬਤਪੁਰੇ ਨੂੰ। ਉਹ ਜਥਾ ਜਦੋਂ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਮੇਰੇ ਨਾਲ ਮਾਝੇ ਦੇ ਕੁਝ ਨੌਜਵਾਨ ਸੀਗੇ, ਅਸੀਂ ਰਸਤੇ 'ਚ ਕਿਤੇ ਰੋਕ ਲਏ ਪੁਲਿਸ ਨੇ, ਉੱਥੇ ਉਤਰ ਕੇ ਸਾਰੇ ਜਾਣੇ ਖੇਤਾਂ ਵੱਲ ਨੂੰ ਹੋਲੇ। ਇੱਕ ਉੱਥੇ ਮੁੰਡਾ ਸੀ, ਰੋਡਾ ਸੀ, ਉਹਦੇ ਸਿਰ ਤੇ ਉਹੀ ਪੀਲਾ ਪਰਨਾ ਬੰਨਿਆ ਹੋਇਆ ਤੇ ਸ੍ਰੀ ਸਾਹਿਬ ਕਿਰਪਾਨ ਉਹਨੇ ਨੰਗੀ ਕੱਛ 'ਚ ਲਈ ਹੋਈ। ਉਹਨੂੰ ਦੇਖ ਕੇ ਸਾਡੇ ਕੁਲਦੀਪ ਸਿੰਘ ਰੰਧਾਨ, ਘੈਂਟ ਮਝੈਲ ਆ, ਉਹਦੀ ਬੋਲੀ ਵੀ ਸਿੱਧੀ ਜੀ ਹੈ, ਉਹ ਕਹਿੰਦਾ ਵੀ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਵੀ ਤੂੰ ਨੰਗਾ ਰੋਡਾ ਜਿਹਾ ਹੈਗਾ ਕਿਰਪਾਨ ਲਈ ਫਿਰਦਾ। ਤੇ ਉਹਦੇ ਕੁਝ ਗੱਲ ਉਹ ਕਹਿੰਦਾ ਭਾਈ ਜੀ ਮੇਰੇ 'ਚ ਨੁਕਸ ਬਹੁਤ ਹੋਣਗੇ, ਪਰ ਅੱਜ ਮੇਰੀ ਕੌਮ ਤੇ ਆ ਬਣੀ ਆ, ਚਾਹੇ ਮੈਂ ਜਿੰਨਾ ਮਰਜ਼ੀ ਗਲਤ ਬੰਦਾ, ਮੈਂ ਆਪਦੀ ਕੌਮ ਲਈ ਮਾਰਨ ਨੂੰ ਤਿਆਰ। ਹੁਣ ਜਿਹੜੀ ਇਹ ਬਿਰਤੀ ਆ, ਇਹ ਨਾ ਸਾਡੀ ਕੌਮ ਚੋਂ ਜਾਵੇ। ਘਾਟਾਂ ਕਮਜ਼ੋਰੀਆਂ ਔਗਣ ਆਪਦੀ ਥਾਂ ਤੇ, ਪਰ ਪੰਥ ਲਈ, ਆਪਦੀ ਕੌਮ ਲਈ ਲੜਨ ਮਰਨ ਦਾ ਜਿਗਰ। ਤੇ ਜਿਹੜੇ ਬੰਦੇ ਦਿਨ ਰਾਤ ਇਸ ਗੱਲ ਤੇ ਲੱਗੇ ਹੋਏ ਨੇ ਕਿ ਸਿੱਖਾਂ ਦੇ ਅੰਦਰੋਂ ਕੌਮ ਪ੍ਰਸਤੀ ਦਾ ਜਜ਼ਬਾ ਮਾਰਨਾ, ਲੜਨ ਮਰਨ ਦਾ ਜਜ਼ਬਾ ਮਾਰਨਾ। ਕਈ ਸਾਡੇ ਪਿੱਛੇ ਜੇ ਢੱਡਰੀਆਂ ਵਾਲੇ ਨੂੰ ਤਾਂ ਬਾਹਲੀ ਬਿਮਾਰੀ ਪੈ ਗਈ ਸੀ, ਹਿੰਸਾ ਬੜੀ ਗਲਤ ਹੈ, ਹਥਿਆਰ ਬੜੇ ਮਾੜੇ ਹੈ। ਮੈਂ ਉਦੋਂ ਵੀ ਉਹਦੇ ਬਾਰੇ ਗੱਲਾਂ ਕੀਤੀਆਂ ਸੀ, ਹੁਣ ਤਾਂ ਉਹ ਹਟਿਆ ਹੋਇਆ। ਪਰ ਬਾਬਾ ਜਿਹੜਾ ਭਾਈ ਸਰਬਜੀਤ ਸਿੰਘ ਧੂੰਦਾ ਜੀ ਆ ਜਾਂ ਹੋਰ ਮਿਸ਼ਨਰੀ ਨੇ, ਇਹਨਾਂ ਨੂੰ ਤਾਂ ਇਹੀ ਬੁਖਾਰ ਚੜਿਆ ਰਹਿੰਦਾ ਕਿ ਗਿਆਨ ਦੀ ਕਿਰਪਾਨ ਦੇ ਨਾਲ ਮਾਰਿਓ। ਫਿਰ ਜਦੋਂ ਇੰਦਰਾ ਗਾਂਧੀ ਵਰਗਾ ਕੋਈ ਕੱਲ ਨੂੰ ਚੜ ਕੇ ਆਊ ਤਾਂ ਗਿਆਨ ਦੀ ਕਿਰਪਾਨ ਮਾਰਿਓ, ਢੋਲਕੀਆਂ ਬਾਜਾਂ ਨਾਲ ਵੀ ਲੜਾਈ ਹੁੰਦੀ। ਉਹ ਸ਼ਾਸਤਰ ਸਾਨੂੰ ਪਾਤਸ਼ਾਹ ਨੇ ਬਖਸ਼ਿਆ, ਗੁਰੂ ਸਾਹਿਬ ਦਾ ਸਿੱਧਾ ਹੁਕਮ ਆ, ਮੇਰੇ ਮੱਥੇ ਨਾ ਲੱਗਿਓ ਜਿਹੜਾ ਸ਼ਾਸਤਰ ਤੋਂ ਬਗੈਰ। ਤੋਂ ਕੁੱਲ ਮਿਲਾ ਕੇ ਜਿਹੜਾ ਕਿਸੇ ਕੌਮ ਦੇ ਵਿੱਚ, ਕਿਸੇ ਧਰਮ ਦੇ ਵਿੱਚ ਇਹੋ ਜਿਹੇ ਲੋਕਾਂ ਦਾ ਹੋਣਾ ਬੜਾ ਜ਼ਰੂਰੀ, ਜਿਹੜੇ ਆਪਦੇ ਇਨਸਾਫ ਲਈ, ਹੱਕ ਲਈ ਲੜਨ ਮਰਨ ਦਾ ਜਜ਼ਬਾ ਰੱਖਦੇ ਹੋਣ। ਸਾਡੀ ਕੌਮ ਨੂੰ ਵੀ ਇਹ ਅਕਲ ਹੋਣੀ ਚਾਹੀਦੀ ਹੈ। ਤੋ ਜਿਹੜਾ ਜੁੱਤੀ ਕਾਇਮ ਵਾਲੀ ਗੱਲ ਆ ਵੀ ਹਿੰਦੂਆਂ ਦੀ ਜੁੱਤੀ ਕਾਇਮ ਆ, ਜਿਵੇਂ ਕਹਿੰਦੇ ਆ ਮਿੱਤਰਾਂ ਦਾ ਦੁੱਧ ਨਾ ਵਿਕੇ ਤੇਰਾ ਵਿਕਦਾ ਧਨ ਕੁਰੇ ਪਾਣੀ, ਉਹਨਾਂ ਦਾ ਗਾਂ ਦਾ ਗਹੂ ਵੀ ਜਿਹੜਾ ਗੋਹਾ ਉਹ ਵੀ ਸਤਿਕਾਰਯੋਗ ਆ, ਤੇ ਸਾਡੇ ਸਾਹਮਣੇ ਹੈਗਾ। ਖੈਰ ਹੁਣ ਗੱਲ ਆ ਗਈ ਕਿ ਕੱਲ ਜਿਹੜਾ ਜੁੱਤੀ ਕਾਇਮ ਹੋਣ ਕਰਕੇ ਨਾ ਪੁਲਿਸ ਕੋਈ ਕੁਸਕੀ ਆ, ਨਾ ਪ੍ਰਸ਼ਾਸਨ ਪੰਜਾਬ ਦਾ ਕੁਸਕੇ ਆ, ਰਵਨੀਤ ਬਿੱਟੂ ਆਪਦੀ ਧੌਂਸ ਦਿਖਾ ਕੇ ਆਓਗੇ। ਦੂਜਾ ਪੱਖ ਇਸ ਗੱਲ ਦਾ ਹੋਰ ਬਣਦਾ, ਉਹ ਇਹ ਹੈ ਬਈ ਜੇਕਰ ਜਿੰਨੀ ਬੇਇੱਜ਼ਤੀ ਰਵਨੀਤ ਬਿੱਟੂ ਨੇ ਇਹਨਾਂ ਪੁਲਿਸੀਆਂ ਦੀ ਕੀਤੀ ਆ, ਉਹ ਫੋਟੋ ਦੇਖੋ ਤੁਸੀਂ ਜਦੋਂ ਉਹਦੇ ਘਸੁੰਨ ਜਾ ਮਾਰਦਾ ਮੁਲਾਜ਼ਮ ਦੀ, ਜੇ ਇਹਨਾਂ 'ਚ ਵਾਕਈ ਅਣਖ ਗੈਰਤ ਹੋਵੇ ਤਾਂ ਜਿਹੜਾ ਇਹਦੇ ਦਾਦੇ ਦਾ ਹਾਲ ਕੀਤਾ ਸਾਡੀ ਕੌਮ ਨੇ, ਭਾਈ ਦਿਲਾਵਰ ਸਿੰਘ ਨੇ, ਜੇ ਕੋਈ ਕਰ ਦੇਵੇ ਪੁਲਿਸ ਵਾਲਾ, ਕਿਉਂਕਿ ਸਾਰੇ ਪੁਲਿਸ ਨੂੰ ਜਲੀਲ ਕੀਤਾ ਉਹਨੇ, ਤਾਂ ਸਾਨੂੰ ਤਾਂ ਇਹਦੇ 'ਚ ਕੋਈ ਇਤਰਾਜ਼ ਨਹੀਂ ਚਾਪਦਾ। ਜਿਹੜਾ ਬੰਦਾ ਤੁਹਾਡੀ ਸਾਰੀ ਹਸਤੀ ਨੂੰ ਜਲੀਲ ਕਰ ਰਿਹਾ ਬਗੈਰ ਗੱਲ ਤੋਂ, ਉਹਦੇ ਨਾਲ ਜੋ ਮਰਜ਼ੀ ਕਰੋ। ਸਾਡੇ ਵੱਲੋਂ ਇਹ ਜਿਹੜੇ ਪੁਲਿਸੀਏ ਨੇ, ਖਾਕੀ ਵਰਦੀ ਪਾਈ ਫਿਰਦੇ ਨੇ, ਜਦੋਂ ਸਿੱਖ ਕੌਮ ਦੀ ਗੱਲ ਆ ਗਈ, ਪੰਥ ਪ੍ਰਸਤੀ ਵਾਲਿਆਂ ਨਾਲ ਬੁਰਾ ਕਰਨ ਦੀ ਇਹਨਾਂ ਨੇ ਵੀ ਨਹੀਂ ਘੱਟ ਕਰਨੀ। ਰਵਨੀਤ ਬਿੱਟੂ ਨੇ ਤਾਂ ਉਦੋਂ ਅਮਰਤਪਾਲ ਸਿੰਘ ਵਾਲੇ ਮਸਲੇ ਤੇ ਜੋ ਗੰਦ ਪਾਇਆ ਸਭ ਦੇ ਸਾਹਮਣੇ ਹੀ ਹੈ। ਮਜੀਠੀਆ, ਉਦੋਂ ਮਜੀਠੀਆ ਤੇ ਰਵਨੀਤ ਬਿੱਟੂ 'ਚ ਤਾਂ ਕੰਪੀਟੀਸ਼ਨ ਚੱਲਦਾ ਸੀ ਨਾ ਉਦੋਂ। ਕੁੱਲ ਮਿਲਾ ਕੇ ਇਹ ਖਾਕੀ ਵਰਦੀ ਵਾਲੇ ਮਰਨ, ਰਵਨੀਤ ਬਿੱਟੂ ਮਰੇ, ਸਾਨੂੰ ਇਹਦੇ ਚੋਂ ਕੀ ਕਰਨ ਪਾਉਣ ਨੂੰ ਆ। ਪਰ ਕੱਲ ਸਾਰਾ ਦਿਨ ਇਸ ਮਸਲੇ ਤੇ ਪੂਰਾ ਗਹਿਮਾ ਗਹਿਮੀ ਲੱਗੀ ਰਹੀ। ਹੁਣ ਅਗਲੀ ਗੱਲ ਕਰਦੇ ਹਾਂ ਆਪਾਂ ਵੀ ਡੇਰਾ ਸਰਸੇ ਦਾ ਮੁਖੀ 30 ਦਿਨ ਦੀ ਪੈਰੋਲ ਤੇ ਮੁੜ ਸਿਰਸਾ ਪੁੱਜੇ। ਅੱਜ ਦੀ ਤਰੀਕ ਵਿੱਚ ਪੰਜਾਬ ਦੇ ਵਿੱਚ ਜਿੰਨੇ ਲਿਖਣ ਬੋਲਣ ਵਾਲੇ ਲੋਕ ਨੇ, ਇੰਟੈਲੈਕਚੁਅਲ ਕਹਾਉਂਦੇ ਆ ਜਿਹੜੇ,
ਜਿਹੜੇ ਮੀਡੀਆ ਦੇ ਵਿੱਚ ਕੋਈ ਨਾਮ ਰੱਖਦੇ ਆ, ਜਿਹੜੇ ਸੀਰੀਅਸ ਲੋਕ ਨੇ, ਉਹਨਾਂ ਨੇ ਬੀਤੇ ਦੌਰ ਵਿੱਚ ਤਾਂ ਸਦਾ ਸਾਡੇ ਨੁਕਸ ਕੱਢਣੇ ਹੁੰਦੇ ਆ ਵੀ ਇਹ ਜਿਹੜੇ ਇੰਡੀਆ ਨੂੰ ਜਾਂ ਹਕੂਮਤੀ ਨਿਜ਼ਾਮ ਨੂੰ ਗਲਤ ਕਹਿੰਦੇ ਆ ਵੀ ਇਹ ਐ ਨੇ ਉਹ ਨੇ, ਤਾਂ ਜੀ ਪਾਕਿਸਤਾਨ ਦੇ ਏਜੰਟ ਨੇ, ISI ਦੇ ਬੰਦੇ ਆ, ਚਲੋ ਅਗਲਿਆਂ ਦੀਆਂ ਜਬੜੀਆਂ ਮਾਰੀ ਜਾਣ, ਅਸੀਂ ਤਾਂ ਕਲਗੀਧਰ ਦੇ ਲਾਲ। ਗੱਲ ਹੁਣ ਇਹ ਆ ਕਿ ਇਸ ਮੌਕੇ ਕੋਈ ਬਿਰਲਾ ਹੀ ਰਹਿ ਗਿਆ ਜਿਹੜਾ ਇਹ ਨਾ ਕਹਿੰਦਾ ਹੋਵੇ ਕਿ ਯਾਰ ਤਾਂ ਹੱਦ ਹੋਈ ਪਈ। ਸਿੱਖਾਂ ਨੂੰ ਜਲੀਲ ਕਰਨ ਲਈ ਵਾਰ-ਵਾਰ ਡੇਰਾ ਮੁਖੀ ਨੂੰ ਪੈਰੋਲ। ਹੁਣ ਤਾਂ ਲੋਕ ਕਹਿੰਦੇ ਆ ਵੀ ਉਹਨੂੰ ਚਾਬੀ ਦੇ ਦਿਓ, ਵੀ ਜਦੋਂ ਜੀ ਕਰਿਆ ਆਪਦਾ ਅੰਦਰ 10 ਦਿਨ ਲਾਇਆ ਆ, ਜਦੋਂ ਜੀ ਕਰਿਆ ਆਪਦਾ ਘਰੇ ਆ ਗਏ। ਡੇਰਾ ਮੁਖੀ ਨੂੰ ਪੈਰੋਲਾਂ ਦੇ ਦੇ ਕੇ BJP ਪੂਰੀ ਸਿੱਖ ਕੌਮ ਨੂੰ ਲਲਕਾਰ ਰਹੀ ਆ ਵੀ ਇੱਕ ਤਾਂ ਜਿਹੜਾ ਤੁਸੀਂ ਲਈ ਫਿਰਦੇ ਸੀ ਨਾ ਵੀ ਸਾਡਾ ਸਲਾਵਤਪੁਰੇ 'ਚ, ਦੂਜਾ ਬਰਗਾੜੀ ਬਹਿਬਲ ਕਾਂਡ, ਇਹਨਾਂ ਮਸਲਿਆਂ ਵਿੱਚ ਇੱਕ ਮੌੜ ਮੰਡੀ, ਜਿੰਨੇ ਸਿੱਖ ਕੌਮ ਨਾਲ ਜਾਂ ਪੰਜਾਬ ਨਾਲ ਸੰਬੰਧਿਤ ਮਸਲੇ ਆ ਉਹ ਤਾਂ ਅਸੀਂ ਚੱਲਣ ਹੀ ਨਹੀਂ ਦਿੱਤੇ ਅਦਾਲਤਾਂ 'ਚ ਕਿਤੇ। ਬਲਾਤਕਾਰ ਦੇ ਦੋਸ਼ ਵਿੱਚ ਉਹਨੂੰ ਸਜ਼ਾ ਹੋਈ ਆ ਤੇ ਉਹਦੇ 'ਚ ਵੀ ਉਹ ਮੌਜਾਂ ਲੁੱਟਦਾ। ਸਿੱਖੋ ਕਰ ਲੋ ਕੀ ਕਰ ਹੁੰਦਾ। ਇੰਡੀਆ ਇੱਕ ਤਰੀਕੇ ਨਾਲ ਡੇਰਾ ਸਰਸਾ ਦੇ ਮਸਲੇ 'ਚ ਸਿੱਖ ਜਗਤ ਨੂੰ ਲਲਕਾਰ ਰਿਹਾ ਵੀ ਕਰ ਲੋ ਕੀ ਕਰ ਹੁੰਦਾ। ਤੇ ਕਰਨ ਨੂੰ ਤਾਂ ਉਦੋਂ ਬਾਬੇ ਬਖਸ਼ੀਸ਼ ਹੋਣਾ ਨੇ ਨੀਲੋ ਖੇੜੀ ਕੋਲ ਕੀਤਾ ਹੀ ਸੀ, ਪਰ ਇਹਦੀ ਕਿਸਮਤ ਚੰਗੀ ਹੈ। ਦੂਜੀ ਗੱਲ ਇਹ ਆ ਵੀ ਮੈਂ ਉਦੋਂ ਵੀ ਕਿਹਾ ਸੀਗਾ, ਬੈਠੇ ਸੀ ਜਦੋਂ ਵੀ ਬਸ਼ੀਰ ਸਿੰਘ ਮਿਲਦਾ ਇੱਥੇ ਕਿਤੇ ਆਉਂਦਾ ਜਾਂਦਾ, ਮੈਂ ਉਹਨੂੰ ਕਹਿਣਾ ਹੁੰਦਾ ਵੀ ਜੇ ਤਾਂ ਉਦੋਂ ਗੱਲ ਸਿਰੇ ਲਾ ਦਿੰਦਾ ਗੱਲ ਹੋਰ ਸੀ। ਹੁਣ ਉਹਦੀ ਸਿਕਿਉਰਿਟੀ ਦਾ ਵੀ ਪੂਰਾ ਖਿਆਲ ਰੱਖਦੇ ਆ, ਪਰ ਕੋਈ ਨਾ ਕਦੇ ਜਦੋਂ ਜਿਵੇਂ ਲਿਖੀ ਆ ਉਵੇਂ ਹੋ ਜਾਣਾ। ਪਰ ਇਸ ਗੱਲ ਦਾ ਮਨ ਵਿੱਚ ਸਿੱਖ ਕੌਮ ਦੇ ਮਲਾਲ ਫਿਰ ਰਹਿੰਦਾ ਹੁੰਦਾ ਵੀ ਜਿਹੜੇ ਦੁਸ਼ਟ ਨੂੰ ਸਿੰਘਾਂ ਨੇ ਆਪ ਸੋਧਣਾ ਸੀ ਉਹ ਆਪਦੀ ਮੋਤੇ ਆਪ ਮਰਿਆ। ਜਿਵੇਂ ਅੱਜ 27 ਮਈ ਹੈ ਤੇ KPS ਗਿੱਲ ਜਿਹੜਾ ਹੈ ਉਹ ਖਬਰ ਆਈ ਸੀਗੀ ਇਹ ਮਰ ਗਿਆ ਜੀ। ਤੇ ਜੇ ਕਿਤੇ ਉਹ ਸਿੰਘਾਂ ਦੇ ਹੱਥੋਂ ਸੋਧਾ ਲੱਗਿਆ ਹੁੰਦਾ ਤਾਂ ਸਾਡੀ ਕੌਮ ਦਾ ਸਿਰ ਉੱਚਾ ਹੁੰਦਾ, ਤੇ ਹੁਣ ਉਹ ਆਪਦੀ ਮੋਤੇ ਆਪ ਮਰੇ। ਪਰ ਇੱਕ ਗੱਲ ਹੈ, ਮੈਂ ਅੱਗੇ ਵੀ ਕਈ ਵਾਰ ਕਹਿਣਾ ਹੁੰਦਾ ਵੀ ਆਪਾਂ ਨੂੰ ਮੁਸਲਮਾਨਾਂ ਦੇ ਸਾਹਮਣੇ ਨੀਵੀਂ ਕਿਉਂ ਨਹੀਂ ਪਾਉਣੀ ਪੈਂਦੀ। ਕਿਸੇ ਮੁਸਲਮਾਨ ਦੇ ਨਾਲ ਸਿੱਖ ਬੈਠਾ ਹੋਵੇ ਤੇ ਜੇ ਉਹ ਮੁਸਲਮਾਨ ਇਹ ਗੱਲ ਛੇੜ ਬੈਠੇ ਵੀ ਯਾਰ ਇਤਿਹਾਸ ਪੜ੍ਹੀ ਦਾ, ਤੁਹਾਡੇ ਗੁਰੂ ਸਾਹਿਬਾਨ ਤੋਂ ਲੈ ਕੇ ਮੁਗਲ ਦਰਬਾਰ ਨੇ 5ਵੇਂ ਪਾਤਸ਼ਾਹ ਦੀ ਸ਼ਹਾਦਤ, ਫਿਰ ਜੰਗਾਂ, ਫਿਰ 9ਵੇਂ ਪਾਤਸ਼ਾਹ ਦੀ ਸ਼ਹਾਦਤ, ਫਿਰ 10ਵੇਂ ਪਾਤਸ਼ਾਹ ਦਾ ਇਤਿਹਾਸ, ਇਹ ਸਾਰੇ ਦਾ ਸਾਰਾ ਜਾਂ ਬਾਅਦ ਵਿੱਚ ਵੀ ਸਾਡੇ ਬੰਦਿਆਂ ਨਾਲ ਲੜਾਈ ਟਕਰਾਅ ਬੜਾ ਰਿਹਾ, ਤਾਂ ਸਾਡਾ ਬੰਦਾ ਕਹਿਣ ਜੋਗਾ ਵੀ ਅਸੀਂ 21 ਦੇ 41 ਨਹੀਂ 141 ਪਾਏ ਹੋਏ ਨੇ ਤੁਹਾਨੂੰ, ਔਰ ਸੱਚੀਆਂ ਸੁਣਾ ਸਕਦਾ। ਇਸ ਗੱਲ ਦੇ ਵਿੱਚ ਮੁਸਲਮਾਨ ਦੇ ਸਾਹਮਣੇ ਸਾਡੀ ਨੀਵੀਂ ਇਸ ਕਰਕੇ ਨਹੀਂ ਪੈਂਦੀ। ਸਰਦਾਰ ਕਪੂਰ ਸਿੰਘ ਸਾਚੀ ਸਾਖੀ 'ਚ ਇਸ ਮਸਲੇ ਉੱਤੇ ਬੜਾ ਖੁੱਲ੍ਹਦਿਲੀ ਨਾਲ ਲਿਖਿਆ ਉਹਨਾਂ ਨੇ ਕਿ ਅਸੀਂ ਆਪਦੇ ਲੇਖੇ ਨਿਬੇੜੇ ਹੋਏ ਨੇ। ਤੋ ਜਿਹੜੇ ਅੱਜ ਗਾਂਧੀ ਮਾਰਕਾ ਸਿੱਖ, ਬੱਕਰੀ ਮਾਰਕਾ ਸਿੱਖ ਸਾਨੂੰ ਮੱਤਾਂ ਦਿੰਦੇ ਆ ਨਾ, ਐ ਨਹੀਂ ਕਰੀਦਾ, ਉਹ ਨਹੀਂ ਕਰੀਦਾ, ਹਿੰਸਾ ਬੜੀ ਮਾੜੀ ਆ, ਇਹਨਾਂ ਨੂੰ ਭੋਰਾ ਸ਼ਰਮ ਆ ਨਾ ਅੱਜ ਆ ਨਾ ਕੱਲ ਆਉਣੀ ਆ। ਪਰ ਭਵਿੱਖ ਵਿੱਚ ਕੋਈ ਲਾਲਾ ਉੱਠ ਕੇ ਸਾਡੇ ਨਿਆਣਿਆਂ ਦੀ ਬੇਇੱਜ਼ਤੀ ਕਰਿਆ ਕਰੂਗਾ ਵੀ ਤੁਸੀਂ ਬੋਲਣ ਨੂੰ ਮਰਦੇ ਹੋ, ਸਾਡੀ ਕੌਮ ਨੇ ਆਹ ਕੀਤਾ ਤੁਹਾਡੇ ਨਾਲ, ਸਾਡੇ ਬੰਦੇ ਨੇ ਆਹ ਕੀਤਾ, ਤੁਸੀਂ ਕੀ ਕਰ ਲਿਆ ਉਹਦਾ। ਤੇ ਇਹ ਕਹਿਣਾ ਕਿ ਜੀ ਹਿੰਦੂ ਸਿੱਖ 9 ਮਾਸ ਦਾ ਰਿਸ਼ਤਾ, ਫਿਰ ਲਖਪਤ ਰਾਏ ਨਾਲ ਜੋ ਸਾਡੇ ਭਾਈਆਂ ਨੇ ਕੀਤੀ, ਵਡੇਰਿਆਂ ਨੇ ਸਾਡੇ ਕੀਤੀ, ਉਹ ਕਿਵੇਂ ਗਲਤ ਆ। ਇਧਰਾ ਠੋਕੀ ਆ ਤਾਂ ਠੋਕੀ ਆ, ਵੈਦਿਆ ਠੋਕਿਆ ਤਾਂ ਠੋਕਿਆ। ਹੋਰ ਜਿਹੜਾ ਵੀ ਸਿੱਖੀ ਉੱਤੇ ਚੜ ਕੇ ਆਊਗਾ, ਚੜ ਕੇ ਆਏ ਨੂੰ ਤੇਗ, ਤੇ ਜਿਹੜਾ ਨੀਵੀਂ ਪਾ ਕੇ ਆਵੇ ਉਹਨੂੰ ਦੇਗ, ਇਹ ਤਾਂ ਸਾਡਾ ਸਿਧਾਂਤ ਹੈ। ਖੈਰ ਡੇਰਾ ਸਰਸਾ ਦੇ ਮੁਖੀ ਨੂੰ ਤਾਂ ਪੈਰੋਲਾਂ ਨੇ, ਪਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰੇ ਬਾਰੇ ਭਾਰਤ ਮਾਤਾ ਪਿੱਟਣ ਲੱਗੀ ਹੋਈ ਆ ਵੀ ਜੀ ਇਹਨੂੰ ਜੇ ਪੈਰੋਲ ਦੇਤੀ ਇਹ ਤਾਂ ਭੱਜ ਜੂ। ਬੰਦੇ ਵੀ ਤੁਹਾਡੇ ਭਾਈ ਜਗਤਾਰ ਸਿੰਘ ਹਵਾਰੇ ਦੀ ਪੈਰੋਲ ਆ ਜਿਹੜੀ, ਉਹ ਹਾਈ ਕੋਰਟ ਦੇ ਵਿੱਚ ਭਾਈ ਸਾਹਿਬ ਦੇ ਜਥੇਦਾਰ ਉੱਤੇ ਆਪਣੇ ਭਰਾ ਦੇ ਮਾਤਾ ਜੀ ਦੀ ਹਾਲਤ ਦਿਨੋਂ ਦਿਨ, ਔਰ ਇਹੀ ਇੰਡੀਆ ਲੰਡੂ ਤੋਂ ਲੰਡੂ ਬੰਦੇ ਨੂੰ, ਬਲਾਤਕਾਰੀਆਂ ਨੂੰ, ਗੰਦੇ ਲੋਕਾਂ ਨੂੰ ਸਕਿੰਟਾਂ 'ਚ ਪੈਰੋਲਾਂ ਦਿੰਦਾ। ਪਰ ਧੰਨਾ ਆਪਣੀ ਕੌਮ ਦਾ ਇਹ ਸੂਰਮਾ, ਅੱਜ ਵੀ ਇਹਦੀ ਚੜ੍ਹਤ, ਅੱਜ ਵੀ ਇਹਦੀ
ਧੌਂਸ ਆ ਜਿਹੜੀ ਉਹ ਦੁਸ਼ਮਣ ਦੇ ਦਿਲ ਵਿੱਚ ਐਨ ਘਰ ਕਰੀ ਹੋਈ ਆ, ਤੇ ਉਹ ਕਹਿੰਦੇ ਜੀ ਨਹੀਂ ਇਹਨੂੰ ਨਹੀਂ। ਖੈਰ ਆਪਣਾ ਸਾਰਿਆਂ ਦਾ ਕੀ ਫਰਜ਼ ਬਣਦਾ ਜਦੋਂ ਅੰਦਰ ਬੈਠੇ ਨੂੰ ਇਹ ਪਤਾ ਲੱਗੇ ਕਿ ਮੇਰੀ ਕੌਮ ਮੈਨੂੰ ਚੇਤੇ ਕਰਦੀ ਹੈ। ਮੈਂ ਖੁਦ ਜੇਲ੍ਹਾਂ 'ਚ ਰਿਹਾ, ਸਾਨੂੰ ਇਸ ਗੱਲ ਦਾ ਹੁੰਦਾ ਕਿ ਯਾਰ ਸਾਡਾ ਕੋਈ ਨਾਂ ਵੀ ਲੈਂਦਾ। ਹੁਣ ਜਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਜਦੋਂ ਅੰਦਰ ਬੈਠੇ ਨੂੰ ਇਹ ਪਤਾ ਲੱਗੇ ਵੀ ਇੰਗਲੈਂਡ 'ਚ ਜਾਂ ਕੈਨੇਡਾ 'ਚ ਜਾਂ ਅਮਰੀਕਾ 'ਚ ਪੋਸਟਰ ਮੇਰੇ ਨਾਂ ਦਾ ਲਾਇਆ ਗਿਆ ਜਾਂ ਕੋਈ ਗੱਲ ਆ, ਤਾਂ ਉਹਨੂੰ ਵਧੀਆ ਲੱਗੂ। ਤੋ ਇੰਨਾ ਕੁ ਤਾਂ ਆਪਾਂ ਕਰ ਹੀ ਸਕਦੇ ਹਾਂ, ਉਹਦਾ ਨਾਂ ਲਿਆ ਕਰੀ। ਉਹਦਾ ਇਕੱਲੇ ਦਾ ਕਿਉਂ ਭਾਈ, ਜਿਹੜਾ ਆਪਣਾ ਹੋਰ ਆ ਨੌਜਵਾਨ ਜੱਗੀ ਚੌਲ ਹੋਣੀ, ਹੋਰ ਬਹੁਤ ਨੇ। ਆ ਕੱਲ ਪਰਸੋਂ ਇੱਕ ਹੋਰ ਮਸਲਾ ਆਇਆ ਸਾਹਮਣੇ, ਹਰਦੀਪ ਸਿੰਘ ਆ ਸ਼ਾਇਦ ਜਾਂ ਹਰਪ੍ਰੀਤ ਆ ਉਹਦਾ ਨਾਂ। ਇੱਕ ਬਿਆਨਾ ਕਾਂਡ ਹੋਇਆ। ਬਿਆਨਾ ਕਾਂਡ ਕੀ ਸੀਗਾ? ਹਰਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਹਰਿਆਣੇ ਦਾ ਨੌਜਵਾਨ, ਇਹ ਆਪਣੇ ਹੋਰ ਸਾਥੀਆਂ ਸਮੇਤ ਜਦੋਂ ਜਿਹੜੇ ਦਲਿਤ ਭਾਈਚਾਰੇ ਦੇ ਸੱਚਖੰਡ ਬੱਲਾਂ ਵਾਲਿਆਂ ਦੇ ਮੁਖੀ ਹੈ, ਉਹਦੇ ਤੋਂ ਸਿੱਖ ਜਗਤ ਨੂੰ ਸਖਤ ਇਤਰਾਜ਼ ਸੀ। ਉਹਦੇ ਕੁਝ ਗਤੀਵਿਧੀਆਂ ਤੋਂ, ਭਾਵੇਂ ਬਾਦਲ ਕਿਆ ਨੇ ਤੇ ਹੋਰਾਂ ਨੇ ਤਾਂ ਵੋਟਾਂ ਦੇ ਲਾਲਚ ਸਾਰੀ ਗੱਲ ਬਦਲਤੀ, ਪਰ ਜੋ ਹਕੀਕਤ ਹੈ ਉਹ ਹੈ। ਖੈਰ ਉੱਥੇ ਕਾਂਡ ਵਾਪਰਿਆ, ਉੱਥੇ ਸਾਡੇ ਇਹਨਾਂ ਸਿੰਘਾਂ ਨੂੰ ਸਜ਼ਾ ਵੀ ਹੋਈ, ਜੇਲ੍ਹ ਵੀ ਕੱਟੀ। ਹੁਣ ਬਾਕੀਆਂ ਨੇ ਤਾਂ ਉੱਥੇ ਸਿਆਸੀ ਸ਼ਰਨ ਦੀ ਅਰਜੀ ਲਾਈ ਸੀ। ਇਹ ਉਤੋਂ ਹਾਲਾਤ ਕੁਛ ਇਹੋ ਜਿਹੇ ਬਣੇ ਵੀ ਹਰਦੀਪ ਸਿੰਘ ਨੂੰ, ਹਰਿਆਣੇ ਦਾ ਇਹ ਨੌਜਵਾਨ ਬਿਆਨਾ ਕਾਂਡ ਵਾਲਿਆਂ ਚੋਂ ਇੱਕ ਵਾ, ਇਹਨੂੰ ਇੰਡੀਆ ਡਿਪੋਰਟ ਕਰਤਾ। ਹਰਿਆਣੇ ਦੇ ਵਿੱਚ ਹੋਣ ਕਰਕੇ ਉੱਥੇ ਬੀਜੇਪੀ ਦਾ ਰਾਜ ਆ, ਉਹਨਾਂ ਨੇ NSA ਲਵਾਤੀ। ਇਹ ਤੇ ਅੱਜ ਮੈਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਜਦੋਂ ਗੱਲ ਕੀਤੀ ਇਸ ਮਸਲੇ ਤੇ, ਕਿਉਂਕਿ ਮੇਰਾ ਇਸ ਸਾਰੇ ਬਿਆਨਾ ਕਾਂਡ ਨਾਲ ਜਾਂ ਇਹਨਾਂ ਨੌਜਵਾਨਾਂ ਨਾਲ ਇੱਕ ਨਿੱਜੀ ਜਿਹਾ ਮੈਨੂੰ ਬੋਝ ਜਿਹਾ ਆਉਂਦਾ। ਮੈਂ ਖੁਦ ਉਹਨਾਂ ਬਰਾਦਰੀਆਂ ਚੋਂ ਆ ਜਿਹੜੀਆਂ ਬਰਾਦਰੀਆਂ ਸੱਚਖੰਡ ਬੱਲਾ ਨੂੰ ਆਪਦਾ ਤਰਨਹਾਰਾ ਮੰਨੀ ਬੈਠੀ। ਇਹ ਗੱਲ ਵੱਖਰੀ ਆ ਕਿ ਦੁਆਬੇ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਨੇ। ਇੱਕ ਸਮਾਜ ਬਚਾਓ ਮੋਰਚਾ ਵਾਲੇ ਸਤਪਾਲ ਹੋਣੀ ਹੈ, ਭਾਵੇਂ ਉਹ ਅੰਮ੍ਰਿਤਧਾਰੀ ਤਾਂ ਕੀ ਸਾਬਤ ਸੂਰਤ ਵੀ ਨਹੀਂ, ਪਰ ਉਹ ਕਹਿੰਦੇ ਆ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ, ਅਸੀਂ ਕੋਈ ਵੱਖਰਾ ਰਵਿਦਾਸੀਆ ਧਰਮ ਵਾਲਾ ਜਿਹੜਾ ਚੱਲਿਆ ਸਿਸਟਮ ਉਹਦੇ 'ਚ ਨਹੀਂ ਹੈ। ਸੋ ਮੈਂ ਵੀ ਉਹਨਾਂ ਚੋਂ ਆਉਣਾ ਜੀ। ਕਈਆਂ ਨੂੰ ਵਹਿਮ ਹੋ ਸਕਦਾ ਵੀ ਗਨੀ ਇਹ ਕਿੱਡਾ ਗਰਜੇ ਪੁੱਜੇ, ਗਨੀ ਜੱਟ ਵਹਿਣ ਕੜੀ ਕਰੋੜਾਂ ਦੇ ਮਾਲਕ ਹੋਣਗੇ। ਅਸੀਂ ਵੀ ਸਧਾਰਨ ਕਿਰਤੀ ਪਰਿਵਾਰਾਂ ਦੇ ਬੱਚੇ ਆ, ਪਰ ਸਾਨੂੰ ਸਾਡੇ ਮਾਪਿਆਂ ਨੇ, ਸਾਡੇ ਸਮਾਜ ਨੇ, ਸਾਡੇ ਆਲੇ ਦੁਆਲੇ ਨੇ ਇਹ ਮੱਤ ਦਿੱਤੀ ਹੈ ਕਿ ਸਿੱਖ ਧਰਮ ਗੁਰੂ ਸਾਹਿਬਾਨ ਦਾ ਆਪਾਂ ਦੇਣ ਨਹੀਂ ਦੇ ਸਕਦੇ। ਜਦੋਂ ਸਾਰੇ ਬ੍ਰਾਹਮਣਵਾਦ ਵੱਲੋਂ ਸਾਡੇ ਜੁੱਤੀਆਂ ਪੈਂਦੀਆਂ ਸੀ, ਉਦੋਂ ਕਿਲ੍ਹਾ ਬਣਾਇਆ ਜਿਹੜਾ ਗੁਰੂ ਪਾਤਸ਼ਾਹ ਨੇ, ਜਿਵੇਂ ਸਾਡੇ ਪਿੰਡਾਂ ਚੋਂ ਗਾਉਂਦੇ ਹੁੰਦੇ ਆ ਨਾ ਵੀ ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆਜੋ ਜਿਹਨੇ ਪਾਰ ਲੰਘਣਾ। ਤੋਂ ਸਾਨੂੰ ਪਾਰ ਤਾਂ ਲੰਘਾਇਆ ਇਹਨਾਂ ਨੇ। ਤੋ ਇਸ ਕਰਕੇ ਹੁਣ ਇਹ ਕਹੀਦਾ ਵੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ। ਸੋ ਜਿਹੜੀਆਂ ਬਿਆਨਾ ਕਾਂਡ ਮੌਕੇ ਗੱਲਾਂ ਦੱਸੀਆਂ ਗਈਆਂ ਕਿ ਉੱਥੇ ਆਹ ਹੁੰਦਾ ਸੀ, ਉਹ ਸਾਰੀਆਂ ਨੇ ਦਿਲ ਦੁਖੀ ਕੀਤਾ ਸੀ। ਤੇ ਜਦੋਂ ਇਹਨਾਂ ਨੌਜਵਾਨਾਂ ਨੇ ਉਹ ਕੰਮ ਕੀਤਾ ਤਾਂ ਮੇਰਾ 100% ਇਹਨਾਂ ਦੇ ਹਮਾਇਤ ਵਿੱਚ ਆਉਂਦਾ। ਔਰ ਸਾਡੇ ਘਰਾਂ 'ਚ, ਸਾਡੇ ਪਰਿਵਾਰਾਂ 'ਚ, ਕਿਉਂਕਿ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਵੀ ਕਈਆਂ ਨੂੰ ਵਹਿਮ ਆ ਖਰੀ ਵੀ ਸਾਰੇ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਨੇ ਉਹ ਸੱਚਖੰਡ ਬੱਲਾ ਦੇ ਨਹੀਂ ਹੈਗੇ। ਉਹ ਬਾਦਲ ਕਿਆਂ ਦੀਆਂ ਜਾਂ ਹੋਰ ਸਿਆਸੀ ਭਲਵਾਨਾਂ ਦੀਆਂ ਲੋੜਾਂ ਨੇ ਕਿ ਉੱਥੇ ਜਾ ਕੇ ਪੱਗ ਬੰਨ੍ਹ ਕੇ ਮੱਥੇ ਟੇਕਦੇ ਫਿਰਦੇ ਆ। ਸਾਡੀ ਨਹੀਂ ਹੈਗੀ ਇਹੋ ਜਿਹੀ। ਖੈਰ ਇਸ ਨੌਜਵਾਨ ਦੇ, ਹਰਪ੍ਰੀਤ ਸਿੰਘ ਦੇ ਉੱਤੇ NSA ਲੱਗੀ ਹੋਈ ਆ, ਪਰ ਬਾਕੀਆਂ ਦੇ ਲਈ ਦੁਨੀਆ ਭਰ ਦੇ ਵਿੱਚੋਂ ਉਹਨਾਂ ਨੌਜਵਾਨਾਂ ਦੇ ਹੱਕ ਵਿੱਚ ਅੱਜ ਮੈਂ ਕਿਹਾ ਸੀ ਉਹਨੂੰ ਮੰਝਪੁਰ ਸਾਹਿਬ ਨੂੰ ਕਿ ਉਹਦੇ ਪਰਿਵਾਰਾਂ ਨੂੰ ਕਹੋ ਮਿਲਣ ਗਿਲਣ। ਮੈਂ ਵੀ ਗੱਲ ਕਰਦਾ, ਆਪਾਂ ਜਥੇਦਾਰ ਅਕਾਲ ਤਖਤ ਨੂੰ, ਸ਼੍ਰੋਮਣੀ ਕਮੇਟੀ ਨੂੰ, ਹੋਰ ਸਾਡੀਆਂ ਸੰਸਥਾਵਾਂ ਨੂੰ ਕਹੀਏ ਲਿਖ ਕੇ ਦੇਣ ਉਹਨਾਂ ਬਾਕੀ ਜਿਹੜੇ ਨੌਜਵਾਨ ਨੇ ਕਿ ਦੇਖੋ ਤੁਸੀਂ ਇੱਕ ਇੰਡੀਆ ਦੇ ਹਵਾਲੇ ਕੀਤਾ ਸੀ, ਉਹਨੂੰ ਉਹਨਾਂ ਨੇ ਜੇਲ੍ਹ 'ਚ ਟੰਗਤਾ, ਬਾਕੀਆਂ ਨਾਲ ਵੀ ਇਹ ਕੁਝ ਵਾਪਰ ਸਕਦਾ, ਇਸ ਕਰਕੇ ਇਹਨਾਂ ਨੂੰ ਉੱਥੇ ਸਿਆਸੀ ਸ਼ਰਮ ਦਿੱਤੀ ਜਾਵੇ। ਇਹ ਗੱਲ ਮੈਨੂੰ ਇਸ ਕਰਕੇ ਕਹਿਣੀ ਪੈ ਰਹੀ ਆ ਵੀ 1983 ਦੇ ਵਿੱਚ ਜਾਂ 84 ਦੀ ਗੱਲ ਹੈ, ਜਥੇਦਾਰ ਤਰਵਿੰਦਰ ਸਿੰਘ ਬੱਬਰ ਜਰਮਨ 'ਚ ਜਦੋਂ ਫੜੇ ਗਏ ਤੇ ਉਦੋਂ ਬਾਬਾ ਜਰਨੈਲ ਸਿੰਘ ਨੇ ਵੀ ਇਹ ਗੱਲ ਕਹੀ ਸੀ ਸਟੇਜ ਤੋਂ ਕਿ ਤਰਵਿੰਦਰ ਸਿੰਘ ਬੱਬਰ ਸਾਡੀ ਕੌਮ ਦਾ ਹੀਰੋ ਆ ਤੇ ਜਰਮਨ ਸਰਕਾਰ ਨੂੰ ਇੰਡੀਆ ਦੇ ਹਵਾਲੇ ਨਹੀਂ ਕਰਨਾ ਚਾਹੀਦਾ। ਉਦੋਂ ਇੰਡੀਆ ਵਾਲੇ ਨਿੱਤ ਪਿੱਟਦੇ ਸੀਗੇ ਕਿ ਇੰਦਰਾ ਗਾਂਧੀ ਵੀ ਤੇ ਹੋਰ ਸਾਰੇ, ਕਿ ਭਾਈ ਗਜਿੰਦਰ ਸਿੰਘ ਤੇ ਹੋਰ ਸਿੰਘ ਜਿਹੜੇ
ਪਾਕਿਸਤਾਨ 'ਚ ਜਹਾਜ਼ ਲੈ ਕੇ ਗਏ ਆ, ਇਹਨਾਂ ਨੂੰ ਇੰਡੀਆ ਦੇ ਹਵਾਲੇ ਕੀਤਾ ਜਾਵੇ। ਖੈਰ ਅਗਲੇ ਦਿਨਾਂ ਦੇ ਵਿੱਚ ਆਪਾਂ ਭਾਈ ਗਜਿੰਦਰ ਸਿੰਘ ਹੁਣਾਂ ਦੇ ਬਾਰੇ, ਜਾਂ 29 ਮਈ ਨੂੰ ਜਦੋਂ ਇੱਥੇ ਅੰਮ੍ਰਿਤਸਰ ਦੇ ਵਿੱਚ ਆਪਣੀ ਕੌਮ ਨੇ 31 ਮਈ ਨੂੰ ਰੱਖਿਆ ਸੀ, ਫਿਰ ਬਾਹਮਣਾਂ ਨੇ ਪੂਛ ਚੱਕ ਲਈ, ਇਹਨਾਂ ਨੇ ਆਪਣੇ ਖਿਲਾਫ ਪ੍ਰੋਗਰਾਮ ਕੀਤਾ, ਉਹ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦੇ ਦਰਜੇ ਦੇ ਖਿਲਾਫ। ਉਹ ਸਾਰੀਆਂ ਗੱਲਾਂ ਵੀ ਕਰਾਂਗੇ, ਪਰ ਜਿਹੜਾ ਵਿਸ਼ਾ ਅੱਜ ਚੱਲ ਰਿਹਾ ਉਹ ਇਹ ਆ ਕਿ ਸਾਡੀ ਕੌਮ ਦੇ ਵਿੱਚ ਜਿਹੜੇ ਅਸਲ ਵਿੱਚ ਲੜਨ ਮਰਨ ਵਾਲੀ ਇੱਕ ਧਿਰ ਵਾ, ਉਹਦੇ ਖਿਲਾਫ ਨੈਰੇਟਿਵ ਸਿਰਜਣ ਵਾਲਿਆਂ ਨੂੰ ਪਛਾਣੋ। ਫੇਰ ਆਪਾਂ ਹੀਰੋ ਬਣਾਉਣੇ ਆ ਰਵਨੀਤ ਬਿੱਟੂ ਵਰਗੇ, ਮਜੀਠੀਆ ਵਰਗੇ ਬਣਾਉਣੇ। ਹੁਣ ਫੇਰ ਤਾਂ ਸੌਖਾ ਜਿਹਾ ਕੰਮ ਸੀਗਾ, ਜਿਹੜੇ ਆਹ ਬੈਠੇ ਆ ਸਾਡੇ ਸਿੰਘ ਜੱਗੀ ਜੌੜ ਜਾਂ ਹਵਾਰੇ ਹੁਣੀ, ਇਹਨਾਂ ਨੂੰ ਲੋੜ ਹੀ ਨਹੀਂ ਸੀ ਫਿਰ ਤਾਂ ਹਥਿਆਰਾਂ ਵਾਲੇ ਰਾਹ ਪੈਣ ਦੀ। ਫਿਰ ਤਾਂ ਪੈਸੇ ਇਕੱਠੇ ਕਰਦੇ, 4-5 ਨਾਰੇ ਨੂਰੇ ਬੱਲੇ ਬੱਲੇ ਜੀ ਕਰਕੇ 50-60 ਬੰਦੇ ਭਰਤੀ ਕਰ ਲੋ। ਉਹ ਸੋਸ਼ਲ ਮੀਡੀਆ ਤੇ ਇੱਕ ਕੰਮ ਕਰਨ, ਇੱਕ ਤਾਂ ਇਹਨਾਂ ਦੀ ਬੱਲੇ ਬੱਲੇ ਵੀ ਹਵਾਰਾ ਸਾਹਿਬ ਬੱਲੇ ਬੱਲੇ, ਬਾਕੀ ਸਾਰੇ ਥੱਲੇ ਥੱਲੇ, ਬਾਕੀਆਂ ਨੂੰ ਗਾਲਾਂ ਕੱਢੀ ਜਾਓ ਵੀ ਜਿਹੜਾ ਵੀ ਬੋਲਦਾ ਤੇਰੀ ਧੀ ਦੀ, ਤੇਰੀ ਭੈਣ ਦੀ, ਤੇ ਇਉਂ ਫਿਰ ਕੁਝ ਬਣ ਜਾਂਦਾ। ਜਿਹੜੇ ਭਰਾ ਸਾਡੇ ਇਸ ਤਰੀਕੇ ਨਾਲ ਕੌਮ ਦੇ ਮਹਾਨਾਇਕ ਬਣਨ ਦੇ ਰਾਹ ਤੁਰੇ ਹੋਏ ਨੇ, ਮੈਂ ਅੱਜ ਵੀ ਕਹਿਣਾ, ਕੱਲ ਵੀ ਕਹਿਣਾ, ਇਹ ਜਿਹੜਾ ਹੈਗਾ ਮੂੰਹ ਕਾਲਾ ਹੀ ਹੋਣਾ। ਹਾਂ, ਵਕਤੀ ਤੌਰ ਤੇ ਬੰਦੇ ਜੱਗ ਜਾਂਦੇ ਆ, ਸਾਨੂੰ ਵੀ ਕਈ ਭਰਾ ਕਹਿ ਦਿੰਦੇ ਆ ਵੀ ਕਾਹਨੂੰ ਇਸ ਗੰਦ ਨੂੰ ਰੋੜੇ ਮਾਰਦੇ ਹੋ, ਤੁਹਾਡੇ ਤੇ ਛਿੱਟੇ ਪੈਣਗੇ। ਤੇ ਮੈਂ ਕਿਹਾ ਵੀ ਜਿੱਦਣ ਮੇਰੀ 2.5 ਸਾਲ ਦੀ ਬੇਟੀ ਦੇ ਪੋਸਟਰ ਗੰਦੇ ਬਣਾ ਕੇ ਪਾਏ ਸੀ, ਮੇਰੀ ਸਿੰਘੜੀ ਦੇ ਪਾਏ ਸੀ, ਮੈਂ ਤਾਂ ਉਦੋਂ ਬਾਅਦ ਇਸ ਗੱਲ ਚੋਂ ਮੁਕਤ ਹੋ ਗਿਆ, ਕਿਉਂਕਿ ਉਦੋਂ ਪੂਰੀ ਕੌਮ ਨੇ ਭਾਈ ਗਜਿੰਦਰ ਸਿੰਘ ਤੋਂ ਲੈ ਕੇ ਭਾਈ ਡਾਕਟਰ ਅਮਰਜੀਤ ਸਿੰਘ ਸਮੇਤ ਦੁਨੀਆ ਦਾ ਕੋਈ ਇਹੋ ਜਿਹਾ ਸਿੱਖ ਨਹੀਂ ਜਿਹਨੂੰ ਪਤਾ ਲੱਗਿਆ ਹੋਵੇ ਕਿ ਘੁਮਾਣ ਦੇ ਪਰਿਵਾਰ ਦੇ ਨਾਲ ਬਦਸਲੂਕੀ ਹੋ ਰਹੀ ਹੈ। ਹਰੇਕ ਨੇ ਹਾਂ ਦਾ ਨਾਰਾ ਮਾਰਿਆ। ਤੇ ਉਦੋਂ ਬਾਅਦ ਮੈਂ ਸਮਝ ਲਿਆ ਵੀ ਮੇਰਾ ਹੁਣ ਇਹਨਾਂ ਗੱਲਾਂ 'ਚ ਕਹਿ ਕੇ ਰੋਕਣਾ ਕਿ ਜੀ ਮੈਂ ਮੇਰੀ ਬੇਇੱਜ਼ਤੀ ਬਦਨਾਮੀ ਕਰਨਗੇ, ਨਹੀਂ ਰੁਕਣਾ ਚਾਹੀਦਾ, ਸੱਚ ਕਹਿਣਾ ਚਾਹੀਦਾ। ਸੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਆਪਦੀ ਕੌਮ ਨੂੰ ਕਿ ਜਿਹੜੇ ਆਪਣੀ ਅਣਖ ਲਈ, ਆਪਣੀ ਕੌਮ ਦੇ ਇਤਿਹਾਸ ਨੂੰ ਸ਼ਾਨਦਾਰ ਬਣਾਉਣ ਲਈ ਜੇਲ੍ਹਾਂ 'ਚ ਬੈਠੇ ਆ, ਜਾਂ ਕੌਮ ਦੀ ਲੜਾਈ ਲੜ ਕੇ ਸ਼ਹੀਦ ਹੋਏ, ਜਾਂ ਜਿਹੜੇ ਪਿੰਡਾਂ 'ਚ ਬੈਠੇ, ਉਹਨਾਂ ਦੇ ਖਿਲਾਫ ਗੰਦ ਬਕਣ ਵਾਲਿਆਂ ਨੂੰ ਮੈਂ ਇਹ ਫੇਰ ਬਾਰ-ਬਾਰ ਕਹਿਣਾ ਕਿ ਗਲਤੀਆਂ ਹੋਈਆਂ ਹੋਣਗੀਆਂ, ਗਲਤ ਫੈਸਲੇ ਹੋ ਗਏ ਹੋਣਗੇ, ਪਰ ਉਹਨਾਂ ਗਲਤ ਫੈਸਲਿਆਂ ਦੇ ਬਹਾਨੇ ਉਹਨਾਂ ਦੀ ਪੂਰੀ, ਹੁਣ ਮੈਂ ਜਾਂ ਕੋਈ ਵੀ, ਆਪਾਂ ਸਾਰੇ ਗਲਤੀਆਂ ਤਾਂ ਕਰ ਸਕਦੇ ਹਾਂ, ਪਰ ਆਪਣੀ ਸਾਰੀ ਜ਼ਿੰਦਗੀ ਥੋੜੀ ਉਸ ਗੱਲ ਦੇ ਨਾਲ, ਉਹ ਤਾਂ ਇੱਕ ਪਲ ਦੀ ਗਲਤੀ ਹੈ। ਸੋ ਇਸ ਮਾਹੌਲ ਦੇ ਵਿੱਚ ਆਪਾਂ ਨੂੰ ਦੂਰ ਦ੍ਰਿਸ਼ਟੀ ਨਾਲ ਸੋਚਣਾ ਪਊਗਾ। ਤੇ ਇੱਥੇ ਇੱਕ ਗੱਲ ਬਹੁਤ ਧਿਆਨ ਮੰਗਦੀ ਆ ਕਿ ਬੀਜੇਪੀ ਜਿਹੜੀ ਆ ਉਹ ਡੇਰਾ ਸਰਸਾ ਨੂੰ ਹਮਾਇਤ ਦੇ ਰਹੀ ਆ, ਤੇ ਸਿੱਖੀ ਦੇ ਦੁਸ਼ਮਣ ਹਰੇਕ ਡੇਰੇ ਨੂੰ ਹਮਾਇਤ ਦੇ ਰਹੀ। ਇਹਦੇ ਬਾਵਜੂਦ ਸਾਡੇ ਬੰਦੇ ਭੱਜ ਭੱਜ ਕੇ ਬੀਜੇਪੀ ਜੁਆਇਨ ਕਰ ਰਹੇ ਆ, ਤੇ ਬੀਜੇਪੀ ਕਹਿੰਦੀ ਅਸੀਂ ਪੰਜਾਬ 'ਚ ਸਰਕਾਰ ਬਣਾ ਲੈਣੀ। ਦੂਜੀ ਗੱਲ, ਬੀਜੇਪੀ ਕਹਿੰਦੀ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਕੋਲੇ ਛੱਡਣਾ ਨਹੀਂ। ਇਹ ਸਾਡੇ ਲੜੂ ਬੀਜੇਪੀ ਦੀ ਹਮਾਇਤ 'ਚ ਖੜ ਰਹੇ। ਬੀਜੇਪੀ ਕਹਿੰਦੀ ਆ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੇ ਕੋਲੋਂ ਖੋਹਣੀ ਹੈ, ਤੇ ਸਾਡੇ ਬੰਦੇ ਕਹਿੰਦੇ ਆ ਜੀ ਅਸੀਂ ਬੀਜੇਪੀ ਦਾ ਰਾਜ ਲੈ ਕੇ ਆਉਂਦੇ। ਬੀਜੇਪੀ ਕਹਿੰਦੀ ਆ ਕਿ ਪੰਜਾਬੀ ਬੋਲਦੇ ਇਲਾਕੇ ਖਤਮ ਆ ਮਾਮਲਾ, ਚੰਡੀਗੜ੍ਹ ਪੰਜਾਬ ਤੋਂ ਖੋਹਣਾ ਹੀ ਖੋਹਣਾ, ਸਤਲੁਜ ਜਮਨਾ ਲਿੰਕ ਨਹਿਰ ਬਣਾਵਾਂਗੇ, ਪੰਜਾਬ ਦਾ ਪਾਣੀ ਖੋਵਾਂਗੇ। ਤੇ ਸਾਡੇ ਬੰਦੇ ਕਹਿੰਦੇ ਆ ਜੀ ਬੀਜੇਪੀ ਬੜੀ ਮਹਾਨ। ਬੀਜੇਪੀ ਸਿੱਖੀ ਦੇ ਦੁਸ਼ਮਣਾਂ ਦਾ ਸਾਥ ਦੇਵੇ ਤੇ ਸਾਡੇ ਜੇਲ੍ਹਾਂ 'ਚ ਬੰਦ ਬੈਠੇ ਸਾਡੇ ਕੌਮੀ ਜਿਹੜੇ ਨਾਇਕ ਨੇ, ਸਾਡੇ ਹੀਰੋ, ਉਹਨਾਂ ਨੂੰ ਜਲੀਲ ਕਰੇ। ਸਾਡੇ ਬੰਦੇ ਕਹਿੰਦੇ ਜੀ ਅਸੀਂ ਬਹੁਤ ਵੱਡੇ ਸਿੱਖ ਹਾਂ, ਪਰ ਅਸੀਂ ਬੀਜੇਪੀ ਦਾ ਸਾਥ ਦੇਂ। ਬਾਬੇ ਧੁੰਮੇ ਸਮੇਤ ਹਰ ਉਹ ਬੰਦਾ ਜਿਹੜਾ ਐਸ ਬੀਜੇਪੀ ਦਾ ਸਾਥ ਦੇ ਰਿਹਾ, ਉਹ ਉਹੀ ਗਲਤੀ ਕਰ ਰਿਹਾ ਜਿਹੜੀ ਕਾਂਗਰਸ ਦਾ ਸਾਥ ਦੇ ਕੇ ਜਾਂ ਹੋਰ ਇਹੋ ਜਿਹੀਆਂ ਪੰਥ ਦੋਖੀ, ਪੰਜਾਬ ਦੋਖੀ ਜਮਾਤਾਂ ਦਾ ਸਾਥ ਦੇ ਕੇ ਲੋਕ ਕਰਦੇ। ਬੀਜੇਪੀ ਦਾ, ਆਰਐਸਐਸ ਦਾ ਭਗਵਾਂ ਏਜੰਡਾ ਜਿਹੜਾ ਬਹੁਤ ਖਤਰਨਾਕ ਆ, ਸਿੱਖੀ ਦਾ ਹਿੰਦੂਕਰਨ ਕਰਨਾ। ਸਾਡਿਆਂ ਨੇ ਪੂਛਾਂ ਚੱਕੀਆਂ ਹੋਈਆਂ ਨੇਗੀਆਂ ਕਿ ਪੰਜਾਬ 'ਚ ਬੀਜੇਪੀ ਦੀ। ਆ ਪਿੱਛੇ ਜੇ ਕਿਸਾਨ ਸੰਘਰਸ਼ ਹੋਇਆ, ਕਿਹੜਾ ਉੱਥੇ ਸਾਡੇ ਖਿਲਾਫ ਕੀ ਨਹੀਂ ਹੋਇਆ, ਪੰਜਾਬ ਖਿਲਾਫ, ਪੰਥ ਖਿਲਾਫ। ਸਾਡੀ ਤਾਂ ਗੱਲ ਵੱਖਰੀ, ਹਰਿਆਣੇ ਦੇ, ਯੂਪੀ ਦੇ, ਐਮਪੀ ਦੇ, ਰਾਜਸਥਾਨ ਦੇ, ਜਿਨ੍ਹਾਂ ਨੂੰ ਸਮਝ ਸੀ ਗੱਲ ਦੀ, ਉਹਨਾਂ ਨੇ ਜੇ ਸਾਡਾ ਸਾਥ ਦਿੱਤਾ, ਉਹਨਾਂ ਨੂੰ ਵੀ ਗੰਦ ਬਕਿਆ ਗਿਆ।
ਤੇ ਅੱਜ ਸਾਰੇ ਭੁੱਲੇ ਫਿਰਦੇ ਆ ਕਿ ਉਦੋਂ ਮੋਦੀ ਦੇ ਖਿਲਾਫ ਆ ਗਾਣੇ ਸੁਣੋ ਇਹਨਾਂ ਦੇ, ਗਾਣੇ ਵਾਲਿਆਂ ਦੇ, ਕਿਤੇ ਕਰੋ ਕਿਸਾਨ ਸੰਘਰਸ਼ ਵਾਲੇ ਗਾਣੇ। ਫੇਰ ਹੋਰ ਗੱਲ ਹੈ, ਜਿਹੜੇ ਆ ਜਗਮੀਤ ਬਰਾੜ ਸਮੇਤ, ਚਰਨਜੀਤ ਬਰਾੜ ਸਮੇਤ ਜਿੰਨੇ ਭੱਜ ਕੇ ਜਾ ਰਹੇ ਨੇ, ਇਹਨਾਂ ਦੇ ਬਿਆਨ ਕੱਢੋ ਕਦੇ ਉਦੋਂ ਕੀ ਕਹਿੰਦੇ ਹੁੰਦੇ ਸੀ, ਅੱਜ ਥੁੱਕ ਕੇ ਚੱਟਣ ਲੱਗੇ ਹੋਏ। ਹੁਣ ਸੁਨੀਲ ਜਾਖੜ ਪਿੱਟ ਕੇ ਮਰ ਗਿਆ ਕਿ ਜਿਹੜਾ ਰਵੱਈਆ ਬੀਜੇਪੀ ਨੇ ਪੰਥ ਤੇ ਪੰਜਾਬ ਦੇ ਬਾਰੇ ਰੱਖਿਆ ਹੋਇਆ, ਇਹਦੇ ਹੁੰਦਿਆਂ ਆਪਾਂ ਨੂੰ ਇਥੋਂ ਵੋਟ ਨਹੀਂ ਪੈਣੀ। ਉਹ ਸੁਨੀਲ ਜਾਖੜ ਨੂੰ ਕਹਿੰਦੇ ਤੇਰੇ ਸਾਹਮਣੇ ਆ, ਏਦਾਂ ਹੀ ਚੱਲੂ ਤੇ ਤੇਰੇ ਸਾਹਮਣੇ ਆ ਪੰਜਾਬ 'ਚ ਆਪਾਂ ਨੂੰ ਵੋਟਾਂ ਮਿਲਣਗੀਆਂ। ਆਦੇ ਸਿਰ ਤੇ ਕਹਿਣ ਲੱਗੇ ਹੋਏ ਨੇ ਆ ਲੰਡੂ ਜਿਹੜੇ ਭੱਜ ਕੇ ਬੀਜੇਪੀ ਨੂੰ ਮਜ਼ਬੂਤ ਕਰ ਰਹੇ। ਫਿਰ ਬੀਜੇਪੀ ਚਾਹੁੰਦੀ ਆ ਕਿ ਇੱਕ ਵਾਰ ਪੰਜਾਬ ਨੂੰ ਕਲੰਕਿਤ ਕਰਨਾ ਹੈ ਕਿ ਇੱਥੇ ਅਣਖ, ਗੈਰਤ, ਇਨਸਾਫ ਵਾਲੀ ਗੱਲ ਕਰਨ ਵਾਲੇ ਚਾਹੇ 50 ਨੇ ਚਾਹੇ 5000 ਨੇ, ਉਹਨਾਂ ਦੀ ਨਹੀਂ ਚੱਲਦੀ ਉਹਨਾਂ ਢੀਠਾਂ ਦੀ ਆ, ਉਹਨਾਂ ਬਦਜਾਤਾਂ ਦੀ ਆ, ਬਦਕਾਰਾਂ ਦੀ ਆ, ਜਿਹੜੇ ਹਮੇਸ਼ਾ ਪੰਥ ਤੇ ਪੰਜਾਬ ਦੇ ਮਸਲੇ ਤੇ ਵੀ ਅਸੀਂ ਕੀ ਲੈਣਾ ਜੀ, ਕਿਸੇ ਨੇ ਤਾਂ ਰਾਜ ਕਰਨਾ ਹੀ ਆ ਜੀ, ਫਲਾਨੇ ਨੂੰ ਜਿਤਾ ਦਿਓ ਜੀ। ਸੋ ਜਿਹੜੀ ਕੌਮ ਦੇ ਵਿੱਚ ਇਹ ਬਿਮਾਰੀ ਆ ਜੇ ਕਿ ਆਪਦੀ ਦਾੜੀ ਦੁਸ਼ਮਣ ਦੇ ਹੱਥ 'ਚ ਫੜਾਉਣੀ ਹੈ, ਪਹਿਲਾਂ ਕਾਂਗਰਸ ਦੇ ਹੱਥ 'ਚ ਫੜਾਈ। 1984 'ਚ ਜੋ ਕਾਂਗਰਸ ਨੇ ਕੀਤਾ, ਉਦੋਂ ਬਾਅਦ ਪੰਜਾਬ 'ਚ ਉਹਦਾ ਪੰਚਾਇਤ ਮੈਂਬਰ ਨਹੀਂ ਸੀ ਬਣਨਾ ਚਾਹੀਦਾ। ਹੋ ਸਕਦਾ ਜੇ ਇਦਾਂ ਹੁੰਦਾ ਤਾਂ ਅਕਾਲੀ ਦਲ ਬਚਿਆ ਰਹਿੰਦਾ ਤੇ ਉਹਨੂੰ ਇਹ ਹੁੰਦਾ ਕਿ ਚਾਹੇ ਇੱਥੇ ਜੋ ਮਰਜ਼ੀ ਹੋ ਜਾਏ, ਲੋਕਾਂ ਨੇ ਸਾਨੂੰ ਵੋਟ ਪਾਉਣੀ। ਇਹਨਾਂ ਨੇ ਜਿਹੜਾ ਗੰਦ ਪਾਇਆ ਬੀਜੇਪੀ ਦੇ ਹੇਠਾਂ ਲੱਗੇ, ਉਹ ਕਦੋਂ ਲੱਗੇ? ਜਦੋਂ ਇਹਨਾਂ ਨੂੰ ਲੱਗਿਆ ਕਿ ਸਾਨੂੰ ਕੱਲਿਆਂ ਨੂੰ ਵੋਟ ਪੈਣੀ ਨਹੀਂ ਤੇ ਬੀਜੇਪੀ ਦੀ ਘੋੜੀ ਬਣਨਾ ਪੈਣਾ, ਜਨਾਨੀ ਕਹਿੰਦੇ ਅਸੀਂ ਤਾਂ ਪਤੀ ਪਤਨੀ। ਅੱਜ ਜਿਹੜਾ ਮਾਹੌਲ ਆ, ਜਿਹੜੀ ਆ ਇਲੈਕਸ਼ਨ ਅਗਲੀ ਆ ਰਹੀ ਹੈ, ਸਾਫ਼ ਦਿਖ ਰਿਹਾ ਆਮ ਆਦਮੀ ਪਾਰਟੀ ਨੂੰ ਪੁਲਿਸ ਦੇ ਸ਼ਹਿ ਤੇ ਜੋ ਕੁਝ ਕਰਨ ਦਾ ਕੱਲ ਮੌਕਾ ਮਿਲ ਗਿਆ। ਹੁਣ ਜਿੰਨੀ ਬੇਇੱਜ਼ਤੀ ਹੋਈ ਆ ਦੂਜਿਆਂ ਦੀ, ਉਹਨਾਂ ਨੇ ਮੁੱਠੀਆਂ 'ਚ ਤੁੱਕ ਲੈਣਾ ਵੀ ਅਗਲੀ ਵਾਰ ਉਦੋਂ ਤਾਂ, ਕਿਉਂਕਿ ਅੱਜ ਆਮ ਆਦਮੀ ਪਾਰਟੀ ਦਾ ਰਾਜ ਆ, ਉਦੋਂ ਤਾਂ ਹੋਰ ਮਾਹੌਲ ਹੋਣਾ ਜਦੋਂ ਵੋਟਾਂ ਆਉਣੀਆਂ ਵਿਧਾਨ ਸਭਾ ਨੂੰ। ਸੋ ਅਗਲੀ ਵਿਧਾਨ ਸਭਾ ਮੌਕੇ ਅੱਜ ਕੰਡੇ ਬੀਜ ਦਿੱਤੇ ਗਏ ਨੇ। ਹਰ ਬੂਥ ਉੱਤੇ ਲੜਾਈਆਂ ਝਗੜੇ ਹੋਣ ਦੇ ਪੂਰੇ ਆਸਾਰ ਨੇ, ਕਿਉਂਕਿ ਇੱਕ ਤਾਂ ਬਦਲੇ ਲੈਣੇ ਆ, ਜਿਨ੍ਹਾਂ ਦੀਆਂ ਕੱਲ ਪੱਗਾਂ ਲਈਆਂ ਨੇ, ਕੁੱਟਮਾਰ ਹੋਈ ਆ ਉਹਨਾਂ ਨੇ। ਦੂਜਾ, ਆਮ ਆਦਮੀ ਪਾਰਟੀ ਤੋਂ ਲੋਕ ਦੁਖੀ ਬੜੇ ਆ। ਤੀਜਾ ਇਹ ਹੈਗਾ ਵੀ ਜਿਹੜੇ ਆ ਸੱਤਾ 'ਚ ਆਉਣਾ ਚਾਹੁੰਦੇ ਆ, ਉਹ ਕਹਿੰਦੇ ਆ ਡੂ ਔਰ ਡਾਈ। ਹਾਲਾਂਕਿ ਗੰਦ ਇਹਨਾਂ ਨੇ ਵੀ ਪਾਉਣਾ ਜਿਹੜੇ ਆਉਣ ਨੂੰ ਫਿਰਦੇ, ਪਰ ਅਗਲੀ ਜਿਹੜੀ ਇਲੈਕਸ਼ਨ ਆ ਉਹ ਪੰਥ ਲਈ, ਪੰਜਾਬ ਲਈ ਬਹੁਤ ਖਤਰਨਾਕ ਹੋਊ। ਹੌਲੀ ਹੌਲੀ ਅਸੀਂ ਬਿਹਾਰ ਵਰਗਾ ਮਾਡਲ ਇੱਥੇ ਬਣਾ ਰਹੇ ਹਾਂ। ਤੋ ਸਾਡੀ ਸਾਰੀ ਇਹ ਅੱਜ ਦੀ ਚਰਚਾ ਦਾ ਮੁੱਦਾ ਇਹੀ ਆ ਕਿ ਸਿਆਣੇ ਬਣੀਏ, ਆਪਣੀ ਕੌਮ ਦੇ ਮਸਲਿਆਂ ਵਿੱਚ ਆਪਣੇ ਆਪ ਨੂੰ ਕਿਵੇਂ ਰੱਖਣਾ ਉਹ ਸਿੱਖੀਏ, ਦੂਰ ਦ੍ਰਿਸ਼ਟੀ ਨਾਲ ਫੈਸਲੇ ਲਿਆ ਕਰੀਏ। ਇੱਥੇ ਸਮਾਪਤੀ ਆ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।